ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਅੱਜ ਦੇ ਦਿਨ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਸੁਸ਼ੀਲ ਦਸਾਂਝ ਜੀ, ਚੰਡੀਗੜ੍ਹ ਸਟੂਡੀਓਜ਼ ਤੋਂ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਸੁਸ਼ੀਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਅਸੀਂ ਖਬਰ ਦੇ ਨਜ਼ਰ ਵਿੱਚ ਤੁਹਾਡੇ ਰੂਬਰੂ ਆ, ਤੁਹਾਨੂੰ ਮੁਖਾਤਬ ਆ। ਖਬਰਾਂ ਤੁਸੀਂ ਰੋਜ਼ ਸੁਣਦੇ ਹੋ, ਪਰ ਖਬਰਾਂ ਦੇ ਆਲੇ ਦੁਆਲੇ, ਖਬਰਾਂ ਦੇ ਹੇਠਾਂ ਉੱਤੇ ਬਹੁਤ ਕੁਝ ਇਸ ਤਰ੍ਹਾਂ ਦਾ ਹੁੰਦਾ ਜਿਹੜਾ ਕਈ ਵਾਰੀ ਸਾਡੀ ਨਜ਼ਰ 'ਚ ਨਹੀਂ ਆਉਂਦਾ। ਉਹਨੂੰ ਨਜ਼ਰ 'ਚ ਲਿਆਉਣ ਵਾਸਤੇ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਤੁਹਾਡੇ ਲਈ ਵਿਸ਼ੇਸ਼ ਤੌਰ ਦੇ ਉੱਤੇ ਲੈ ਕੇ ਆਉਂਦੇ ਹਾਂ। ਤੇ ਅੱਜ ਪੰਜਾਬ ਦੇਸ਼ ਦੀ ਗੱਲ ਹੋਏਗੀ, ਦਿੱਲੀ ਦੀ ਗੱਲ ਹੋਏਗੀ, ਪੰਜਾਬ ਦੀ ਗੱਲ ਹੋਏਗੀ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇਹ ਇੰਸ਼ੋਰੈਂਸ 100 ਤੋਂ ਵੱਧ A-ਰੇਟਡ ਕੰਪਨੀਜ਼ ਦੇ ਨਾਲ ਕਰਦੇ ਨੇ। ਕਿਸੇ ਵੀ ਤਰੀਕੇ ਦੀ ਜਾਣਕਾਰੀ ਦੇ ਲਈ ਕਾਲ ਕਰੋ 408-272-2500 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408-722-7698 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਸੁਸ਼ੀਲ ਜੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਵੀ ਜਿਹੜੀ ਹਾਈ ਕੋਰਟ ਆ, ਉਹਨਾਂ ਨੇ ਔਰਬਿਟ ਬੱਸ ਮਾਮਲੇ ਕਾਂਡ ਨੂੰ ਲੈ ਕੇ ਜਿਹੜਾ ਜੀ ਵੇਰਵਾ ਮੰਗਿਆ, ਨੋਟਿਸ ਜਿਹੜਾ ਜੀ ਉਸ ਦੇ ਬਾਰੇ ਜਾਰੀ ਕੀਤਾ ਆ ਹਰਸਿਮਰਤ ਕੌਰ ਬਾਦਲ ਹੁਣਾਂ ਨੂੰ ਵੀ, ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਵੀ। ਅਤੇ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਚਾਹੇ ਉਹਨਾਂ ਦੀ ਸਮਝੌਤਾ ਹੋ ਗਿਆ ਆ ਉਹਨਾਂ ਉਸ ਪੀੜਤ ਕੁੜੀ ਦੇ ਪਰਿਵਾਰ ਦੇ ਨਾਲ, ਪਰ ਕੀ ਇਹ ਅਦਾਲਤ ਦਾ ਇਹੋ ਜਿਹਾ ਨੋਟਿਸ ਆਉਣ ਵਾਲੇ ਸਮੇਂ ਦੇ ਵਿੱਚ ਬਾਦਲ ਪਰਿਵਾਰ ਦੇ ਲਈ ਗਲੇ ਦੀ ਹੱਡੀ ਬਣ ਸਕਦਾ? ਇਹ ਠੀਕ ਹੈ ਗੱਲ ਤੁਹਾਡੀ ਕਿ ਸਮਝੌਤਾ ਹੋ ਗਿਆ। ਉਹ ਪੀੜਤ ਬਹੁਤ ਹੀ ਗਰੀਬ ਪਰਿਵਾਰ ਹੈ ਤੇ ਉਹ ਬਹੁਤੀ ਦੇਰ ਤੱਕ ਆਪਣੇ ਤੌਰ ਦੇ ਉੱਤੇ ਇਸ ਲੜਾਈ ਨੂੰ ਲੰਬੀ ਨਹੀਂ ਸੀ ਲੜ ਸਕਦੇ, ਭਾਵੇਂ ਐਕਸ਼ਨ ਕਮੇਟੀ ਵੀ ਬਣ ਗਈ ਸੀ। ਪਰ ਲੜਾਈਆਂ ਲੜਨ ਵਾਸਤੇ ਬਕਾਇਦਾ ਤੁਹਾਡੀ ਇੱਕ ਕਮਿਟਮੈਂਟ ਚਾਹੀਦੀ ਹੈ, ਜਿਹੜੀ ਉਸ ਪਰਿਵਾਰ ਦੇ ਵਿੱਚ ਉਸ ਰੂਪ 'ਚ ਨਹੀਂ ਸੀ। ਉਹਨਾਂ ਨੂੰ ਮਿਹਣਾ ਨਹੀਂ ਹੈ, ਕਿਉਂਕਿ ਹਾਲਾਤ ਹੀ ਇਸ ਤਰ੍ਹਾਂ ਦੇ ਹੈ ਵੀ ਆਮ ਬੰਦਾ ਜਿਹੜਾ ਹੈ, ਸਧਾਰਨ ਬੰਦਾ, ਉਹ ਇਸ ਤਰ੍ਹਾਂ ਕਾਨੂੰਨੀ ਲੜਾਈ ਦੇ ਵਿੱਚ ਜਾਂ ਜਨਤਕ ਲੜਾਈ ਦੇ ਵਿੱਚ ਉਹਦਾ ਯਕੀਨ ਹੁਣ ਨਹੀਂ ਰਿਹਾ। ਕਾਰਨ ਇਹ ਹੈ ਵੀ ਬਹੁਤ ਬੁਰੀ ਤਰ੍ਹਾਂ ਜਿਹੜਾ ਵੰਡ ਦਿੱਤਾ ਗਿਆ ਸੁਸਾਇਟੀ ਨੂੰ, ਤੇ ਜਿਹੜਾ ਸਧਾਰਨ ਬੰਦਾ ਆ ਉਹਨੂੰ ਇੱਕ ਕਿਸਮ ਦਾ ਸਾਹ ਸਤਹੀਣ ਕਰ ਦਿੱਤਾ ਗਿਆ। ਸੋ ਉਹਨਾਂ ਨੇ ਸਮਝੌਤਾ ਕੀਤਾ ਤੇ ਬਾਦਲ ਪਰਿਵਾਰ ਨੇ ਜਾਂ ਔਰਬਿਟ ਕੰਪਨੀ ਨੇ ਸ਼ਾਇਦ ਇਹ ਸਮਝ ਲਿਆ ਹੋਵੇ ਕਿ ਸਮਝੌਤਾ ਹੋ ਗਿਆ ਤੇ ਗੱਲ ਨਿਬੜ ਗਈ। ਪਰ ਜਦੋਂ ਅਦਾਲਤਾਂ ਦਖਲ ਦਿੰਦੀਆਂ ਇੱਦਾਂ ਦੇ ਮਾਮਲੇ ਦੇ ਵਿੱਚ, ਤਾਂ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਫਿਰ ਦੂਰ ਤੱਕ ਜਾਂਦੇ ਆ ਜੀ। ਹੁਣ ਦੋ ਕਿਸਮ ਦੀਆਂ ਪਟੀਸ਼ਨਾਂ ਸੀਗੀਆਂ। ਨੰਬਰ ਇੱਕ ਪਟੀਸ਼ਨ ਜਿਹੜੀ ਆ ਉਹਦੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਕਾਇਦਾ ਇਹ ਨੋਟਿਸ ਜਾਰੀ ਕੀਤਾ, ਜਿਹਦੀ ਸੁਣਵਾਈ ਹੁਣ 27 ਮਈ ਨੂੰ ਹੋਣੀ ਹੈ ਜੀ। ਵੀ ਇਹ ਦੱਸਿਆ ਜਾਵੇ ਕਿ ਜਿਹੜੀ ਔਰਬਿਟ ਬੱਸ ਕੰਪਨੀ ਹੈ, ਇਹਦੇ 'ਚ ਹਿੱਸੇਦਾਰ ਕੌਣ ਕੌਣ ਹੈ, ਕੌਣ ਕੌਣ ਹੈ ਹਿੱਸੇਦਾਰ। ਦੂਜਾ ਇਹ ਪੁੱਛਿਆ ਕਿ ਪਿਛਲੇ 5 ਸਾਲ ਦੀ ਬੈਲੈਂਸ ਸ਼ੀਟ ਜਿਹੜੀ ਹੈ ਉਹ ਇੱਥੇ ਪੇਸ਼ ਕੀਤੀ ਜਾਵੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ। ਤੇ 1 ਸਾਲ 'ਚ ਸਟੇਜ ਕੈਰੇਜ ਪਰਮਿਟ ਹੋਲਡਰਸ ਦਾ ਜਿਹੜੇ ਹੈਗੇ ਆ, ਉਹਨਾਂ 'ਚ ਕ੍ਰਿਮੀਨਲ ਕੇਸ ਕਿਹਦੇ ਤੇ ਕਿੰਨੇ ਆ, ਉਹਦੀ ਜਾਣਕਾਰੀ ਵੀ ਸਾਨੂੰ ਚਾਹੀਦੀ ਹੈ, ਕੋਰਟ ਨੇ ਮੰਗਿਆ ਜੀ। ਹੁਣ ਇਹ ਵੀ ਕਿਹਾ ਕੋਰਟ ਨੇ ਵੀ ਉਹ ਜਿਹੜੇ ਪਰਮਿਟ ਜਿਨ੍ਹਾਂ ਕੋਲ 10 ਤੋਂ ਜ਼ਿਆਦਾ ਹੈ, ਬੱਸਾਂ ਦੇ ਪਰਮਿਟ ਜਿਨ੍ਹਾਂ ਕੋਲ 10 ਤੋਂ ਜ਼ਿਆਦਾ ਆ, ਉਹਦੀ ਬਾਰੇ ਵੀ ਜਾਣਕਾਰੀ ਸਾਨੂੰ ਚਾਹੀਦੀ ਹੈ। ਇਹ ਅਦਾਲਤ ਨੇ ਸਾਰੀਆਂ ਚੀਜ਼ਾਂ ਮੰਗੀਆਂ। ਹੁਣ ਬਾਕੀ ਕੰਪਨੀਆਂ ਵੀ ਹੈਗੀਆਂ,
ਜਿਹੜੀਆਂ ਬਾਦਲ ਪਰਿਵਾਰ ਦੀਆਂ। ਪਰ ਜੇ ਔਰਬਿਟ ਕੰਪਨੀ ਦਾ ਮਸਲਾ ਹੀ ਲੈਣਾ ਹੋਵੇ ਤਾਂ 68 ਬੱਸਾਂ ਕੱਲੀਆਂ ਔਰਬਿਟ ਕੰਪਨੀ ਦੀਆਂ ਦੌੜ ਰਹੀਆਂ ਪੰਜਾਬ ਦੀਆਂ ਸੜਕਾਂ 'ਤੇ ਜੀ। ਹੁਣ ਅਦਾਲਤ ਨੇ ਸਾਰੀਆਂ ਚੀਜ਼ਾਂ ਮੰਗੀਆਂ ਤੇ ਫਿਰ ਕੰਪਨੀ ਕਿਹਦੀ ਆਪਾਂ ਸਾਰਿਆਂ ਨੂੰ ਪਤਾ, ਬਾਦਲ ਪਰਿਵਾਰ ਦੀ ਕੰਪਨੀ ਹੈ। ਬਾਦਲ ਸੁਖਬੀਰ ਬਾਦਲ ਉਸ ਕੰਪਨੀ ਦੇ ਮਾਲਕ ਆ, ਹਿੱਸੇਦਾਰ ਵੀ ਕੁਝ ਜਿਹੜੇ ਹੈਗੇ ਆ ਉਹ ਵੀ ਉਹਨਾਂ ਦੇ ਆਪਣੇ ਲੋਕ ਹੈਗੇ ਆ। ਤੇ ਸ਼ੇਅਰ ਹੋਲਡਰਸ ਜਿਹੜੇ ਏਦਾਂ ਕੰਪਨੀਆਂ ਬਣਾਇਆ ਕਰਦੀਆਂ, ਸ਼ੇਅਰ ਹੋਲਡਰਸ ਕਈ ਏਦਾਂ ਦੇ ਸ਼ੇਅਰ ਹੋਲਡਰਸ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਵੀ ਕਿਸੇ ਕੰਪਨੀ ਦੇ ਵਿੱਚ ਸ਼ੇਅਰ ਹੋਲਡਰ ਹੈ ਜੀ, ਦਸਤਖਤ ਹੀ ਕਰਵਾਏ ਹੁੰਦੇ ਉਹਨਾਂ ਦੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਰਿਕਾਰਡ 'ਚ ਆਉਣਗੀਆਂ ਤੇ ਲਾਜ਼ਮੀ ਤੌਰ ਦੇ ਉੱਤੇ ਦਿੱਕਤ ਤਾਂ ਪੈਦਾ ਹੋਏਗੀ ਔਰਬਿਟ ਕੰਪਨੀ ਦੇ ਮਾਲਕਾਂ ਨੂੰ, ਤੇ ਔਰਬਿਟ ਕੰਪਨੀ ਦੇ ਮਾਲਕ ਬਾਦਲ ਪਰਿਵਾਰ ਵਾਲੇ ਹੈ। ਨੰਬਰ 2, ਇੱਕ ਜਿਹੜੀ ਪਟੀਸ਼ਨ ਸੀ ਉਹ ਪਟੀਸ਼ਨ ਬਕਾਇਦਾ ਜਿਹੜੀ ਪਾਈ ਗਈ ਮੋਹਾਲੀ ਦੇ ਰਹਿਣ ਵਾਲੇ ਇੱਕ ਐਡਵੋਕੇਟ ਜਸਦੀਪ ਸਿੰਘ ਬੈਂਸ ਨੇ ਇੱਕ ਪਟੀਸ਼ਨ ਪਾਈ, ਜਿਸ 'ਚ ਉਹਨਾਂ ਨੇ ਮੰਗ ਕੀਤੀ ਵੀ ਜਿਹੜੀ CBI ਦੀ ਜਾਂਚ ਹੋਵੇ ਇਸ ਸਾਰੇ ਮਸਲੇ ਦੀ। ਭਾਵੇਂ ਅਦਾਲਤ ਨੇ ਇਹ ਤਾਂ ਨਹੀਂ ਕਿਹਾ ਕਿ CBI ਦੀ ਜਾਂਚ ਕਰਵਾ ਲਈ ਜਾਏ, ਪਰ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਈਵਨ ਸੈਂਟਰ ਗਵਰਨਮੈਂਟ ਨੂੰ ਵੀ ਤੇ CBI ਨੂੰ ਵੀ, DGP ਜਿਹੜੇ ਹੈਗੇ ਆ ਪੰਜਾਬ ਦੇ ਉਹਨਾਂ ਨੂੰ ਵੀ, ਤੇ ਮੋਗੇ ਦੇ SSP ਨੂੰ ਨੋਟਿਸ ਜਾਰੀ ਕਰ ਦਿੱਤੇ 27 ਮਈ ਤੱਕ। ਹੁਣ ਉਹਨਾਂ ਨੂੰ ਜੇ ਨੋਟਿਸ ਗਏ ਤੇ ਉਹਨਾਂ ਨੂੰ ਵੀ ਆਪਣੇ ਹਲਫਨਾਮੇ ਜਿਹੜੇ ਲਾਜ਼ਮੀ ਤੌਰ ਦੇ ਉੱਤੇ ਪੇਸ਼ ਕਰਨੇ ਪੈਣਗੇ, ਕਿਉਂਕਿ ਇਹ ਸਾਰੇ ਜਿਹੜੇ ਖਾਸ ਤੌਰ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਤਾਂ ਸ਼ੇਅਰ ਹੋਲਡਰ ਵੀ ਹੈ ਇਸ ਕੰਪਨੀ ਦੇ ਤੇ ਬਾਦਲ ਸਾਹਿਬ ਦੇ ਮਾਲਕ ਹੈ। ਇਹ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕੋਰਟ ਨੇ ਮੰਗ ਲਈਆਂ ਤੇ ਲਾਜ਼ਮੀ ਹੈ ਕਿ ਇਹ ਮਸਲਾ ਜਿਹੜਾ ਇੰਨੀ ਛੇਤੀ ਠੱਪ ਹੋਣ ਵਾਲਾ ਨਹੀਂ। ਸੋ ਜਿਹੜੀ ਗੱਲ ਤੁਸੀਂ ਪੁੱਛ ਰਹੇ ਸੀ ਕਿ ਇਹ ਮਾਮਲਾ ਬਾਦਲ ਪਰਿਵਾਰ ਵਾਸਤੇ ਗਲੇ ਦੀ ਹੱਡੀ ਬਣ ਸਕਦਾ ਹੈ, ਤੇ ਉਹ ਤਾਂ ਹੈ, ਕਿਉਂਕਿ ਹੁਣ ਸਮਾਂ ਵੀ ਬਹੁਤਾ ਨਹੀਂ ਰਹਿ ਗਿਆ, 2 ਸਾਲ ਰਹਿ ਗਏ ਚੋਣਾਂ ਦੇ ਵਿੱਚ। ਜੇ ਇਸ ਤਰ੍ਹਾਂ ਦੇ ਮਾਮਲੇ ਅਖਬਾਰਾਂ ਦੇ ਵਿੱਚ ਛਾਏ ਰਹਿਣਗੇ, ਇਨ ਬਿਟਵੀਨ ਇਹ ਵੀ ਤੁਸੀਂ ਦੇਖਿਆ ਕੱਲ ਦੀ ਖਬਰ ਸੀ ਕਿ ਕਿਵੇਂ ਇੱਕ ਮੋਗੇ ਨੇੜੇ ਹੀ ਬਕਾਇਦਾ ਕੜਿਆਲ ਪਿੰਡ ਦਾ ਇੱਕ ਅਕਾਲੀ ਲੀਡਰ ਮੇਜਰ ਸਿੰਘ ਉਹਦੇ ਮੁੰਡੇ ਨੇ ਆਪਣੀ ਗੱਡੀ ਮੋਟਰਸਾਈਕਲ ਸਵਾਰਾਂ ਤੇ ਚਾੜ ਦਿੱਤੀ, 2 ਬੰਦੇ ਮਾਰਤੇ। 2 ਬੰਦੇ ਮਾਰਨ ਤੋਂ ਬਾਅਦ ਮੁੜ ਕੇ ਆਪਣੇ ਗੈਂਗ ਦੇ ਬੰਦੇ ਬੁਲਾ ਕੇ ਜਿਹੜੇ ਲੋਕ ਵਿਰੋਧ ਕਰ ਰਹੇ ਸੀ ਉਹਨਾਂ ਦਾ ਕਟਾਪਾ ਚਾੜਿਆ ਬੇਸਬਾਲ ਦੇ ਨਾਲ ਤੇ ਫਿਰ ਪੁਲਿਸ ਉਹਨਾਂ ਨੂੰ ਬਚਾਉਂਦੀ ਫਿਰਦੀ ਸੀ। ਉਹ ਸਾਰੀਆਂ ਚੀਜ਼ਾਂ ਬਾਦਲ ਪਰਿਵਾਰ ਦੇ ਖਿਲਾਫ ਜਾਂਦੀਆਂ। ਜਦੋਂ ਕੋਈ ਵੀ ਅਕਾਲੀ ਲੀਡਰ ਦਾ ਨਾਂ ਵੱਜਦਾ ਕਿਸੇ ਵੀ ਇਸ ਤਰ੍ਹਾਂ ਦੇ ਕੰਮ ਦੇ ਵਿੱਚ, ਉਹ ਫਿਰ ਲੋਕਲ ਜਿਹੜਾ ਅਕਾਲੀ ਲੀਡਰ ਹੈ ਉਹਦੇ ਵਾਸਤੇ ਤਾਂ ਲੋਕਲ ਦਿੱਕਤ ਹੈ, ਪਰ ਸਟੇਟ ਲੈਵਲ ਦੇ ਉੱਤੇ ਬਾਦਲ ਪਰਿਵਾਰ ਵਾਸਤੇ ਦਿੱਕਤ ਖੜੀ ਹੋ ਜਾਂਦੀ ਹੈ। ਸੋ ਕਿਉਂਕਿ ਇਹ ਕੰਪਨੀ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਭਾਵੇਂ ਮੋਗੇ ਦਾ ਕਾਂਡ ਜਿਹੜਾ ਹੋਇਆ ਉਹਦੇ 'ਚ ਜਿਹੜੇ ਬੱਸ ਦੇ ਡਰਾਈਵਰ ਕੰਡਕਟਰ ਜਾਂ ਜਿਹੜੇ ਲੋਕ ਹੋਰ ਸੀ ਉਹਨਾਂ ਨੇ ਇਹ ਕਾਰਾ ਕੀਤਾ, ਪਰ ਸਿੱਧੇ ਤੌਰ 'ਤੇ ਕਿਉਂਕਿ ਕੰਪਨੀ ਬਾਦਲਾਂ ਦੀ ਹੈ ਤੇ ਉਹਦਾ ਖਮਿਆਜ਼ਾ ਬਾਦਲਾਂ ਨੂੰ ਭੁਗਤਣਾ ਪਏਗਾ। ਸਮਝੌਤਾ ਕਰ ਲਿਆ ਦਬਾਅ ਦਬੂ ਪਾ ਕੇ ਸਾਰਾ ਕੁਝ, ਪਰ ਅਦਾਲਤ ਵਿੱਚ ਮਾਮਲਾ ਹੋਣ ਕਰਕੇ ਇਹ ਬਾਦਲ ਪਰਿਵਾਰ ਨੂੰ ਇਸ ਮਸਲੇ ਦੇ ਉੱਤੇ ਜਿਹੜੇ 2 ਸਾਲ ਹੈ ਚੋਣਾਂ ਤੱਕ ਜਿਹੜੇ ਹੈ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ। ਤੇ ਆਪਾਂ ਜੇ ਸਰਕਾਰ ਦੇ ਉੱਤੇ ਜੇ ਅਗਲੀ ਗੱਲ ਵੀ ਰੱਖੀਏ ਵੀ ਬਾਦਲ ਹੁਣਾਂ ਨੂੰ, ਪ੍ਰਕਾਸ਼ ਬਾਦਲ ਹੁਣਾਂ ਨੂੰ ਖਾਸੀ ਉਮੀਦ ਸੀ ਜਦੋਂ ਮੋਦੀ ਜਿਹੜੇ ਪ੍ਰਧਾਨ ਮੰਤਰੀ ਬਣੇ ਵੀ ਸ਼ਾਇਦ ਉਹਨਾਂ ਨੂੰ ਉੱਧਰੋਂ ਖੁੱਲ੍ਹੇ ਗਫੇ ਜਿਹੜੇ ਮਿਲਣਗੇ, ਪਰ ਸਾਲ ਬੀਤ ਗਿਆ ਅਜੇ ਤੱਕ ਉਹਨਾਂ ਦੀਆਂ ਕੋਈ ਬਹੁਤੀਆਂ ਜਿਹੜੀਆਂ ਮੰਗਾਂ ਆ ਉਹ ਜਿਹੜੀਆਂ ਉਹਨਾਂ ਨੇ ਨਹੀਂ ਮੰਗੀਆਂ ਜਾਂ ਇਹਨਾਂ ਧਿਆਨ ਨਹੀਂ ਦਿੱਤਾ। ਸੋ ਉਸੇ ਚੀਜ਼ ਨੂੰ ਦੇਖਦੇ ਹੋਏ ਹੁਣ ਜਿਹੜੀ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਆ ਉਹ ਬਹੁਤ ਹੀ ਤੇਜ਼ੀ ਦੇ ਨਾਲ ਪੰਥਕ ਏਜੰਡੇ ਨੂੰ ਜਿਹੜੀ ਹੈ ਜੀ ਫੜ ਰਹੀ ਆ, ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਜੀ ਕਰ ਰਹੇ ਆ। ਸੋ ਕੀ ਆਉਣ ਵਾਲਾ ਇਹਨਾਂ ਸਮਾਂ ਜਿਹੜਾ ਹੈ ਜੀ ਕਿੱਦਾਂ ਤੁਹਾਨੂੰ ਲੱਗਦਾ ਵੀ ਕੇਂਦਰ ਦੇ ਨਾਲ ਕਿੱਦਾਂ ਦੇ ਇਹਨਾਂ ਦਾ ਤਾਲਮੇਲ ਰਹੇਗਾ? ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਿੰਦੁਸਤਾਨ ਦੇ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਹੈ ਤੇ ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਨਾਲ ਜਿਹੜਾ ਰਿਸ਼ਤਿਆਂ ਦਾ ਮਸਲਾ ਉਹਦੇ ਵਿੱਚ ਜੇ ਤੁਸੀਂ ਪਿਛਲਾ ਇਤਿਹਾਸ ਦੇਖੋ 30-35 ਸਾਲ ਦਾ, ਤੇ ਭਾਰਤੀ ਜਨਤਾ ਪਾਰਟੀ ਜਾਂ ਉਸ ਤੋਂ ਪਹਿਲਾਂ ਜਨ ਸੰਘ ਦੇ ਨਾਲ ਜਿਹੜਾ ਰਿਸ਼ਤਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ, ਉਸ ਰਿਸ਼ਤੇ 'ਚ ਇੱਕ ਗੱਲ ਬੜੀ ਸਾਫ਼ ਉੱਭਰ ਕੇ ਆਉਂਦੀ ਹੈ ਕਿ ਸਾਰੇ ਸਿਧਾਂਤਕ ਵਿਰੋਧਾਂ ਦੇ ਬਾਵਜੂਦ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਨ ਸੰਘ ਦਾ ਪੱਲਾ ਨਹੀਂ ਛੱਡਿਆ ਜਾਂ BJP ਦਾ ਪੱਲਾ ਨਹੀਂ ਛੱਡਿਆ ਜੀ। ਅੱਛਾ, ਇਹ ਉਹਨਾਂ ਦੀ ਰਾਜਨੀਤਿਕ ਮਜਬੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮੁੱਖ ਵਿਰੋਧੀ ਧਿਰ ਹੈ ਉਹਨਾਂ ਦੀ ਉਹ ਕਾਂਗਰਸ ਪਾਰਟੀ ਹੈ ਤੇ ਕਾਂਗਰਸ ਪਾਰਟੀ ਦਾ ਇਕੱਲੇ ਤੌਰ ਤੇ ਮੁਕਾਬਲਾ ਕਰਨ ਦੀ ਹੈਸੀਅਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵਕਤ ਵੀ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਇੱਕ ਸਾਥੀ ਚਾਹੀਦਾ ਤੇ ਸਾਥੀ BJP ਤੋਂ ਮੁਫੀਦ ਕੋਈ ਹੋ ਨਹੀਂ ਸਕਦਾ। ਇਸ ਕਰਕੇ BJP ਨੂੰ ਉਹਨਾਂ ਨੇ ਨਾਲ ਰੱਖਿਆ ਹੋਇਆ 30-35 ਸਾਲ ਤੋਂ ਸਾਰੇ ਸਿਧਾਂਤਕ ਵਿਰੋਧਾਂ ਦੇ ਬਾਵਜੂਦ।
ਪਰ ਹੁਣ ਜਿਹੜੀਆਂ ਮਸਲੇ ਸਾਡੇ ਸਾਹਮਣੇ ਹੈ ਤੇ ਉਹਦੇ 'ਚ ਜਿੱਦਾਂ ਪੰਜਾਬ ਦੇ ਲੋਕਾਂ ਨੂੰ ਇਹ ਇਸ ਤਰ੍ਹਾਂ ਦੱਸਿਆ ਗਿਆ ਕਿ ਜੇ ਤੁਸੀਂ ਸੱਚਮੁੱਚ ਦਿੱਲੀ ਤੋਂ ਕੁਝ ਚਾਹੁੰਦੇ ਹੋ ਤਾਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਦਿਓ। ਇਸ ਤਰ੍ਹਾਂ ਦੇ ਬਿਆਨ ਜਾਰੀ ਕੀਤੇ ਗਏ ਸੁਖਬੀਰ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ, ਜਿਨ੍ਹਾਂ ਦਾ ਬਾਅਦ 'ਚ ਮਜ਼ਾਕ ਬਣਿਆ ਜੀ। ਹੁਣ ਜਦੋਂ ਸਾਲ ਲੰਘ ਗਿਆ ਤੇ ਸਾਲ ਦੇ ਵਿੱਚ ਅਸੀਂ ਪਿੱਛੇ ਵੀ ਗੱਲਾਂ ਕੀਤੀਆਂ ਕਈ ਵਾਰ ਵੀ ਪੰਜਾਬ ਦੀ ਇੱਕ ਵੀ ਮੰਗ ਜਿਹੜੀ ਹੈ ਦਿੱਲੀ ਵਾਲਿਆਂ ਨੇ ਪ੍ਰਵਾਨ ਨਹੀਂ ਕੀਤੀ। ਇਹ ਲੱਗਦਾ ਜਿੱਦਾਂ ਦਿੱਲੀ ਦਾ ਪੰਜਾਬ ਨਾਲ ਵੈਰ ਹੁੰਦਾ ਤੇ ਬਾਦਲ ਸਾਹਿਬ ਨੂੰ ਇਹਦੇ ਤੋਂ ਜਵਾਬ ਦੇਣੇ ਪੈ ਰਹੇ ਲੋਕਾਂ ਨੂੰ। ਲੋਕ ਪੁੱਛਦੇ ਆ, ਬਾਦਲ ਸਾਹਿਬ ਕੋਲ ਜਵਾਬ ਕੋਈ ਨਹੀਂ। ਅੱਛਾ, ਜਿਹੜੀਆਂ ਉਹ ਮੰਗਾਂ ਪੰਜਾਬ ਦੀਆਂ ਉਹ ਆਪਣੀ ਥਾਂ ਦੇ ਉੱਤੇ ਆ। ਕੁਝ 2-3 ਗੱਲਾਂ ਇੱਦਾਂ ਦੀਆਂ ਸੀਗੀਆਂ ਜਿਹਦੇ 'ਚ ਬਾਦਲ ਪਰਿਵਾਰ ਨੂੰ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਸੀ ਵੀ ਇਹਨਾਂ ਮਸਲਿਆਂ ਦੇ ਉੱਤੇ ਜੇ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਸਾਥ ਦੇਵੇ ਤਾਂ ਉਹ ਸ਼ਾਇਦ ਆਪਣੀ ਜਿਹੜੀ ਅਕਾਲੀ ਰਾਜਨੀਤੀ ਦੇ ਵਿੱਚ ਆਪਣੀ ਪੈਂਠ ਜਿਹੜੀ ਉਹਨਾਂ ਦੀ ਬਣੀ ਹੋਈ ਹੈ ਉਹਦੀ ਧਾਕ ਹੋਰ ਵੱਜੇਗੀ। ਉਹ 2 ਮਸਲਿਆਂ ਦੇ ਵਿੱਚ ਇੱਕ ਸਭ ਤੋਂ ਇੰਪਾਰਟੈਂਟ ਮਸਲਾ ਰਿਹਾ ਪਿਛਲੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਵੱਖਰੇ ਤੌਰ ਤੇ ਹਰਿਆਣੇ 'ਚ ਉੱਥੋਂ ਦੀ ਪਿਛਲੀ ਸਰਕਾਰ ਨੇ ਬਣਾਈ, ਹੁੱਡਾ ਸਰਕਾਰ ਨੇ। ਬਾਦਲ ਸਾਹਿਬ ਨੂੰ ਇਸ ਗੱਲ ਦੀ ਉਮੀਦ ਸੀ ਕਿ ਜੇ ਬੀਜੇਪੀ ਦੀ ਸਰਕਾਰ ਆ ਗਈ ਦਿੱਲੀ 'ਚ ਤੇ ਹਰਿਆਣੇ 'ਚ ਵੀ, ਭਾਵੇਂ ਉਹਨਾਂ ਨੇ ਬਾਦਲਾਂ ਨੇ ਚਟਾਲਿਆਂ ਦਾ ਸਾਥ ਦਿੱਤਾ ਹਰਿਆਣੇ 'ਚ, ਉਹਦੇ ਕਰਕੇ ਰਿਸ਼ਤੇ ਵਿਗੜੇ ਵੀ, ਪਰ ਫਿਰ ਵੀ ਬਾਦਲ ਸਾਹਿਬ ਨੂੰ ਇਸ ਗੱਲ ਦੀ ਉਮੀਦ ਸੀ ਕਿ ਬੀਜੇਪੀ ਆਏਗੀ ਤੇ ਪਿਛਲੀ ਕਾਂਗਰਸ ਸਰਕਾਰ ਜਿਹੜੀ ਹੈ ਉਹਨੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੀ ਵੱਖਰੀ ਬਣਾਉਣ ਦਾ ਫੈਸਲਾ ਕਰ ਲਿਆ ਸੀ, ਉਹਨੂੰ ਉਲਟਾ ਦੇਗੀ। ਉਹਦੇ ਤੇ ਹਰਿਆਣੇ ਦੀ ਸਰਕਾਰ ਨੇ ਸਾਫ਼ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ, ਇਹ ਕਹਿ ਕੇ ਕਿ ਅਸੀਂ ਤਾਂ ਅਦਾਲਤ ਦਾ ਮਾਮਲਾ ਦੇਖਾਂਗੇ, ਅਸੀਂ ਅਦਾਲਤ ਦੇ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਹੁਣ ਉਹਨਾਂ ਦੀ ਆਪਣੀ ਪੋਲੀਟਿਕਸ ਹੈ, ਉਹ ਕਿਉਂ ਜਿਹੜੇ ਹਰਿਆਣੇ ਦੀਆਂ ਸਿੱਖ ਵੋਟਾਂ ਦਾ ਵੱਡਾ ਹਿੱਸਾ ਹੈ ਉਹਨੂੰ ਕਿਉਂ ਗਵਾਵੇ ਭਾਰਤੀ ਜਨਤਾ ਪਾਰਟੀ? ਉਹਨਾਂ ਦੀ ਰਾਜਨੀਤਿਕ ਮਜਬੂਰੀ ਹੈ ਤੇ ਬਾਦਲਾਂ ਦੀ ਉਮੀਦ ਤੇ ਪਾਣੀ ਫਿਰ ਗਿਆ। ਦੂਜਾ ਜਿਹੜਾ ਸਭ ਤੋਂ ਮਹੱਤਵਪੂਰਨ ਜਿਹੜਾ ਮਸਲਾ ਇਹ ਸੀ ਜਿਹੜੀ ਸਹਿਜਧਾਰੀ ਦੀ ਵੋਟਾਂ ਦਾ ਮਸਲਾ ਹੈ, ਉਹਦੇ ਸਹਿਜਧਾਰੀ ਵੋਟਾਂ ਦੇ ਮਸਲੇ ਦੇ ਉੱਤੇ ਬਾਹਣੇ ਪਾਇਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਜਧਾਰੀ ਸਿੱਖ ਫੈਡਰੇਸ਼ਨ ਨੇ। ਉਹਨਾਂ ਨੇ ਜਿਹੜੀਆਂ ਅਦਾਲਤਾਂ ਦੇ ਵਿੱਚ ਉਹ ਸਾਰੇ ਕੇਸ ਚੱਲ ਰਹੇ ਆ ਤੇ ਉਹਨਾਂ ਨੂੰ ਵੋਟ ਦਾ ਹੱਕ ਦੇਣ ਦੇ ਮਸਲੇ ਦੇ ਉੱਤੇ ਬਾਦਲ ਸਾਹਿਬ ਨੂੰ ਉਮੀਦ ਸੀ ਕਿ ਸ਼੍ਰੋਮਣੀ ਆਪਣੇ ਭਾਰਤੀ ਜਨਤਾ ਪਾਰਟੀ ਜਾਂ ਦਿੱਲੀ ਦੀ ਸਰਕਾਰ ਉਹਨਾਂ ਦੀ ਮਦਦ ਕਰੇਗੀ ਤੇ ਕਿਉਂਕਿ ਉਹ ਸਾਰਾ ਕੇਂਦਰ ਨਾਲ ਜੁੜਿਆ ਹੋਇਆ ਮਸਲਾ ਹੈ, ਉਹਦੇ ਤੇ ਵੀ ਚੁੱਪ ਵੱਟ ਲਈ ਬੀਜੇਪੀ ਨੇ ਜਾਂ ਸਰਕਾਰ ਨੇ। ਸੋ ਇਸ ਕਰਕੇ ਬਾਦਲਾਂ ਦੀ ਉਮੀਦ ਜਿਹੜੀ ਆ ਪਾਣੀ ਹੋ ਗਈ। ਅਗਲੀ ਗੱਲ ਇਹ ਵੀ ਬਾਦਲ ਸਾਹਿਬ ਨੇ ਕਈ ਵਾਰੀ ਉਚੇਚ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਸਕੇ ਜੀ। ਉਹ ਮੁਲਾਕਾਤ ਇੱਕ ਕਹਿ ਲਓ ਵੀ ਲੰਮੀ ਮੁਲਾਕਾਤ ਦਾ ਵਕਤ ਨਹੀਂ ਦਿੱਤਾ। ਇੱਕ ਵਾਰ ਪ੍ਰਧਾਨ ਮੰਤਰੀ ਨੇ ਥੋੜਾ ਜਿਹਾ ਵਕਤ ਦਿੱਤਾ ਬਾਦਲ ਸਾਹਿਬ ਨੂੰ ਤੇ ਉੱਥੇ ਉਹ ਵੀ ਬਹੁਤ ਛੋਟਾ ਜਿਹਾ ਟਾਈਮ ਸੀ, ਉਹਦੇ 'ਚ ਕੋਈ ਕਿਸੇ ਕਿਸਮ ਦੀ ਗੱਲ ਸਿਰੇ ਨਹੀਂ ਚੜੀ। ਭਾਸ਼ਣ ਕਰਨ ਦੀ ਕਲਾ ਦੇ ਵਿੱਚ ਬਾਦਲ ਸਾਹਿਬ ਵੀ ਮਾਹਰ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਨਰਿੰਦਰ ਮੋਦੀ ਹੋਰੀ ਵੀ ਇਸ ਗੱਲ 'ਚ ਮਾਹਰ ਹੈ। ਉਹਨਾਂ ਨੇ ਹੁਸੈਨੀਵਾਲਾ ਆ ਕੇ ਵੀ ਭਾਸ਼ਣ ਕੀਤੇ, ਚੋਣਾਂ ਤੋਂ ਪਹਿਲਾਂ ਵੀ ਬੜੇ ਭਾਸ਼ਣ ਕੀਤੇ ਤੇ ਉਹ ਭਾਸ਼ਣ ਦੀਆਂ ਖੁਰਾਕਾਂ ਕਿੰਨੀ ਕੁ ਦੇਰ ਤੱਕ ਕਾਇਮ ਰੱਖ ਸਕਦੀਆਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ। ਸੋ ਹੁਣ ਇਸ ਗੱਲ ਦੀ ਨੁਕਤਾਚੀਨੀ ਪੰਜਾਬ ਚੱਲ ਰਹੀ ਹੈ ਕਿ ਬਾਦਲਾਂ ਨੇ ਇੱਕ ਕਿਸਮ ਦਾ ਪੰਜਾਬ ਜਿਹੜਾ ਆ ਉਹ ਸੌਂਪ ਦਿੱਤਾ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ, ਤੇ ਹੁਣ ਪੰਜਾਬ ਦਾ ਬਣੇਗਾ ਕਿ ਇਸ ਗੱਲ ਦੀ ਚਿੰਤਾ ਆਮ ਜਿਹੜੇ ਚਿੰਤਨਸ਼ੀਲ ਹਲਕੇ ਆ ਉਹਨਾਂ 'ਚ ਜਿਹੜੀ ਹੈ ਜ਼ਰੂਰ ਪਾਈ ਜਾ ਰਹੀ ਹੈ। ਤੇ ਬਾਦਲ ਸਾਹਿਬ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਹੁਣ ਕਰਨ ਕੀ। ਵਾਅਦੇ ਬੜੇ ਕੀਤੇ ਸੀ ਨਰਿੰਦਰ ਮੋਦੀ ਹੋਰਾਂ ਦਾ ਨਾਂ ਲੈ ਕੇ ਤੇ ਵਾਅਦੇ ਵਫਾ ਨਹੀਂ ਹੋਏ। ਜੀ ਤੇ ਆਪਾਂ ਗੱਲ ਕਰਦੇ ਹਾਂ ਹੁਣ ਭਾਜਪਾ ਦੀ ਹੀ ਪੰਜਾਬ ਦੇ ਵਿੱਚ, ਤੇ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਜਿਹੜੀ ਆ ਇਹਨਾਂ ਦੀਆਂ ਕੋਸ਼ਿਸ਼ਾਂ ਭਾਜਪਾ ਦੀਆਂ ਪੈਰ ਪਸਾਰਨ ਦੀਆਂ ਪੰਜਾਬ ਦੇ ਵਿੱਚ ਕਾਫੀ ਨੇ। ਇਕੱਲੇ ਤੌਰ ਦੇ ਉੱਤੇ ਇਸ ਟਾਈਮ ਚਾਹੇ ਉਹ ਸਰਕਾਰ ਦੇ ਨਾਲ ਭਾਈਵੰਦ ਨੇ, ਪਰ ਉਹ ਇਕੱਲੇ ਤੌਰ ਦੇ ਉੱਤੇ ਕੁਛ ਨਾ ਕੁਛ ਕਰਨਾ ਉਹ ਚਾਹੁੰਦੇ ਨੇ। ਕੀ ਤੁਹਾਨੂੰ ਲੱਗਦਾ ਹੈ ਵੀ ਕੀ ਕੋਈ ਇਹਨਾਂ ਦੀ ਦੂਰ ਦੀ ਯੋਜਨਾ ਹੈਗੀ ਆ? ਕੀ ਇਹ ਸੋਚ ਰਿਹਾ ਵੀ ਇਕੱਲੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕੁਛ ਕਰ ਸਕਣਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਰਹਿਣਾ ਪਵੇਗਾ? ਦੇਖੋ, ਮੇਰੀ ਧਾਰਨਾ ਤਾਂ ਇਹੀ ਆ ਹੁਣ ਤੱਕ ਦੀ ਵੀ ਸਾਰੇ ਸੰਕਟਾਂ ਦੇ ਬਾਵਜੂਦ, ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਸਿਧਾਂਤਕ ਤੌਰ ਦੇ ਉੱਤੇ 100% ਇੱਕ ਦੂਜੇ ਦੇ ਖਿਲਾਫ ਹੋਣ ਦੇ ਬਾਵਜੂਦ ਸਿਰਫ ਕੁਰਸੀ ਦੀ ਸਾਂਝ ਕਰਕੇ ਇਹਨਾਂ ਦੀ ਸਾਂਝ ਹੁਣ ਤੱਕ ਨਿਭੀ ਹੈ ਤੇ ਇਹ 2017 ਤੱਕ ਵੀ ਨਿਭੇਗੀ, ਚੋਣਾਂ ਤੱਕ, ਉਸ ਤੋਂ ਬਾਅਦ ਵੀ ਨਿਭ ਸਕਦੀ। ਮੇਰੀ ਧਾਰਨਾ ਇਹ
ਜੀ ਪਰ ਕਿਉਂਕਿ ਭਾਰਤੀ ਸਿਆਸਤ ਦੇ ਵਿੱਚ ਕੁਝ ਤੁਸੀਂ ਕਹਿ ਨਹੀਂ ਸਕਦੇ ਵੀ ਸਿਆਸਤ ਨੇ ਕਦੋਂ ਕਿਹੜੀ ਕਰਵਟ ਲੈਣੀ ਹੈ। ਇਸ ਕਰਕੇ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਆਰਐਸਐਸ ਦੇ ਨਾਲ ਸੰਬੰਧਿਤ ਜਿਹੜੀਆਂ ਧਿਰਾਂ ਪੰਜਾਬ ਦੇ ਵਿੱਚ ਐਕਟਿਵ ਹੈ ਜਾਂ ਭਾਰਤੀ ਜਨਤਾ ਪਾਰਟੀ ਦੀਆਂ, ਉਹ ਕਈ ਵਾਰੀ ਇੱਦਾਂ ਦਾ ਕਹਿ ਲਓ ਵੀ ਸੀਨ ਪੇਸ਼ ਕਰਦੀਆਂ ਉਹ ਐਕਟੀਵਿਟੀਜ਼ ਦੇ ਵਿੱਚ। ਉਹਦੇ 'ਚ ਇਹ ਲੱਗਣ ਲੱਗ ਪੈਂਦਾ ਹੈ ਵੀ ਸ਼ਾਇਦ ਕੋਈ ਦੂਰ ਦੀ ਕੋਈ ਯੋਜਨਾ ਵੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਮਨ 'ਚ ਹੈ ਜੀ, ਵੀ ਪੋਸੀਬਿਲਿਟੀ ਇਹ ਬਣ ਜਾਂਦੀ ਹੈ ਵੀ ਭਾਵੇਂ 1% ਹੀ ਸਹੀ ਬੀਜੇਪੀ ਦੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਉਹਨਾਂ ਨੂੰ ਇਹ ਲੱਗਦਾ ਹੈ ਵੀ ਭਾਵੇਂ 1% ਹੀ ਸਹੀ ਜੇ 2017 ਵੇਲੇ ਏਦਾਂ ਦਾ ਮਾਹੌਲ ਬਣਿਆ ਵੀ ਇਹ ਸਰਕਾਰ ਹੋ ਗਈ ਬਦਨਾਮ ਬਹੁਤ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਬਦਨਾਮ ਹੈ ਤੇ ਬੀਜੇਪੀ ਨਹੀਂ ਚਾਹੁੰਦੀ ਵੀ ਇਹ ਬਦਨਾਮੀ ਚੋਣਾਂ ਦੇ ਖਿਲਾਫ ਜਾਵੇ। ਸੋ 1% ਹੀ ਜੇ ਆਪਾਂ ਸੋਚ ਕੇ ਚੱਲੀਏ ਤਾਂ ਕਿਸੇ ਵੇਲੇ ਵੀ ਏਦਾਂ ਦਾ ਝਟਕਾ ਬੀਜੇਪੀ ਦੇ ਸਕਦੀ ਹੈ, ਇਹ ਕਹਿ ਕੇ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਗਲਤੀਆਂ ਹੈ ਜਿਹਦੇ ਕਰਕੇ ਸਰਕਾਰ ਬਦਨਾਮ ਹੈ, ਉਹ ਗਲਤੀਆਂ ਦੇ ਵਿੱਚ ਸਾਡਾ ਕੋਈ ਹਿੱਸਾ ਨਹੀਂ, ਅਸੀਂ ਤਾਂ ਸਰਕਾਰ ਤੋਂ ਆ ਗਏ ਬਾਹਰ ਜੀ। ਵੀ ਇਹ ਕਿਉਂਕਿ ਜਿਹੜੀ ਕਾਬਜ਼ ਤੇ ਹੈ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਹੈ, ਸਾਡੀ ਤਾਂ ਸੁਣੀ ਨਹੀਂ ਜਾਂਦੀ ਇਹਦੇ ਕਦੀ ਵੀ। ਇਹ ਇੱਕ ਯੋਜਨਾ ਦਾ ਹਿੱਸਾ ਹੋ ਸਕਦਾ ਬੀਜੇਪੀ ਦਾ। ਇਸੇ ਕਰਕੇ ਜਿਹੜੀਆਂ ਐਕਟੀਵਿਟੀਜ਼ ਹੈ ਪੰਜਾਬ 'ਚ ਕਾਫੀ ਵੱਧ ਰਹੀਆਂ ਪਿਛਲੇ ਸਮੇਂ ਦੇ ਵਿੱਚ। ਜਿੱਦਾਂ ਅਮਿਤ ਸ਼ਾਹ ਆਏ ਪੰਜਾਬ ਦੇ ਵਿੱਚ ਤੇ ਹੁਣ ਫਿਰ ਅੱਜ ਉਹਨਾਂ ਨੇ ਆਉਣਾ ਸੀ ਦੁਆਬੇ ਏਰੀਏ ਦੇ ਵਿੱਚ, ਉਹ ਦਲਿਤਾਂ ਨੂੰ ਖਾਸ ਤੌਰ ਤੇ, ਕਿਉਂਕਿ ਦੁਆਬਾ ਦਲਿਤ ਵੋਟ ਦਾ ਬਹੁਤ ਵੱਡਾ ਬੇਸ ਹੈ। ਪੰਜਾਬ ਦੀ ਜਿਹੜੀ 34% ਦਲਿਤ ਵੋਟ ਹੈ ਉਹਦਾ ਸਭ ਤੋਂ ਵੱਡਾ ਹਿੱਸਾ ਜਿਹੜਾ ਹੈ ਉਹ ਦੁਆਬੇ 'ਚ ਹੈ ਜੀ। ਸੋ ਅੱਜ ਦਲਿਤਾਂ ਨੂੰ ਰੂਬਰੂ ਹੋਣਾ ਸੀ ਅਮਿਤ ਸ਼ਾਹ ਨੇ। ਅੱਜ ਉਹਨਾਂ ਦਾ ਦੌਰਾ ਕੈਂਸਲ ਹੋ ਗਿਆ, ਪਰ ਉਹ ਛੇਤੀ ਦੌਰਾ ਫਿਰ ਤੋਂ ਡਿਜ਼ਾਈਨ ਹੋਏਗਾ। ਇਨ ਬਿਟਵੀਨ ਖਬਰਾਂ ਹੈ ਵੀ ਜਿਹੜਾ ਗੜ੍ਹ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਾਲਵਾ, ਉੱਥੇ ਵੀ ਭਾਰਤੀ ਜਨਤਾ ਪਾਰਟੀ ਆਪਣੀ ਐਕਟੀਵਿਟੀਜ਼ ਵਧਾ ਰਹੀ ਹੈ। ਸੋ ਆਰਐਸਐਸ, ਉਹਦੇ ਨਾਲ ਸੰਬੰਧਿਤ ਰਾਸ਼ਟਰੀ ਸਿੱਖ ਸੰਗਤ, ਹੋਰ ਜਥੇਬੰਦੀਆਂ, ਉਹਨਾਂ ਦੇ ਜਿੱਦਾਂ ਕੈਂਪ ਲੱਗ ਰਹੇ ਆ ਆਰਐਸਐਸ ਦੇ ਇੱਥੇ, ਹਿੰਦੂ ਜਥੇਬੰਦੀਆਂ ਜਿਹੜੀਆਂ ਬਾਕੀ ਕੱਟੜ ਕਿਸਮ ਦੀਆਂ ਉਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਇੱਥੇ ਵਧੀਆਂ, ਸ਼ਿਵ ਸੈਨਾ ਦੀਆਂ ਐਕਟੀਵਿਟੀਜ਼ ਜਾਂ ਬਾਕੀ ਕੁਝ ਐਕਟੀਵਿਟੀਜ਼ ਜਿੱਦਾਂ ਵਧੀਆਂ, ਤੇ ਖੁਦ ਭਾਰਤੀ ਜਨਤਾ ਪਾਰਟੀ ਨੇ ਆਪਣਾ ਫੈਲਾਅ ਕਰਨ ਦੀ ਜਿੱਦਾਂ ਕੋਸ਼ਿਸ਼ ਤੇਜ਼ ਕੀਤੀ ਹੈ। ਉਹਦੇ ਤੋਂ ਇਹ ਜ਼ਰੂਰ ਝੌਲਾ ਪੈਂਦਾ ਹੈ ਵੀ ਪੋਸੀਬਿਲਿਟੀ ਭਾਵੇਂ 1% ਹੀ ਸਹੀ ਹਾਲੇ ਕਾਇਮ ਹੈ ਵੀ ਸ਼ਾਇਦ ਇੱਕ ਟੈਕਟਿਕਸ ਦੇ ਤੌਰ ਦੇ ਉੱਤੇ ਬੀਜੇਪੀ ਆਉਣ ਵਾਲੇ ਸਮੇਂ ਦੇ ਵਿੱਚ 6 ਮਹੀਨੇ ਪਹਿਲਾਂ ਚੋਣਾਂ ਤੋਂ ਕੋਈ ਏਦਾਂ ਦਾ ਸਟੈਪ ਚੁੱਕ ਸਕਦੀ ਹੈ ਵੀ ਭਾਈ ਜਿਹੜੀ ਆ 9 ਸਾਲ ਸਰਕਾਰ ਚੱਲੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ, ਉਹਦੇ ਵਿੱਚ ਸਾਡੀ ਨਹੀਂ ਕਦੀ ਵੀ ਸੁਣੀ ਗਈ। ਇਹ ਜੋ ਕੁਝ ਵੀ ਬਦਨਾਮੀ ਹੋ ਰਹੀ ਹੈ ਸਰਕਾਰ ਦੀ, ਉਹਦਾ ਸਿਰਫ ਜ਼ਿੰਮੇਵਾਰ ਕੌਣ ਹੈ? ਸ਼੍ਰੋਮਣੀ ਅਕਾਲੀ ਦਲ। ਇਸ ਤਰ੍ਹਾਂ ਇਹ ਸਾਰੀ ਬਦਨਾਮੀ ਸਰਕਾਰ ਦੀ ਜਿਹ 'ਚ ਸ਼ਾਮਲ ਹੈ ਬੀਜੇਪੀ, ਉਹ ਸਾਰੀ ਬਦਨਾਮੀ ਸਰਕਾਰ ਦੀ ਸ਼੍ਰੋਮਣੀ ਅਕਾਲੀ ਦਲ ਤੇ ਸੁੱਟ ਕੇ 2017 ਦੇ ਵਿੱਚ ਭਾਵੇਂ 1% ਹੀ ਸਹੀ ਏਦਾਂ ਦੀ ਯੋਜਨਾ ਬਣੀ ਹੋ ਸਕਦੀ ਹੈ ਬੀਜੇਪੀ ਦੀ। ਉਹਨਾਂ ਦੀ ਐਕਟੀਵਿਟੀਜ਼ ਇਹ ਦੱਸ ਰਹੀਆਂ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਇਸ ਟਾਈਮ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਬੇਈਮਾਨ ਭਜਾਓ ਪੰਜਾਬ ਬਚਾਓ ਜਿਹੜੀ ਯਾਤਰਾ ਸ਼ੁਰੂ ਕੀਤੀ ਗਈ ਸੀ ਪਿਛਲੇ ਕੁਝ ਦਿਨ ਪਹਿਲਾਂ, ਕਿਤੇ ਕਿਤੇ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ, ਕਿਤੇ ਕਿਤੇ ਮੱਠਾ ਹੁੰਗਾਰਾ ਮਿਲ ਰਿਹਾ। ਕੀ ਕਾਰਨ ਜਿਹੜੇ ਜੀ ਇਹ ਲੱਗ ਰਹੇ ਆ ਵੀ ਲੋਕਾਂ ਦਾ ਜਿਹੜਾ ਜੋਸ਼ ਆ ਆਮ ਆਦਮੀ ਪਾਰਟੀ ਦੇ ਪ੍ਰਤੀ ਥੋੜਾ ਘਟ ਰਿਹਾ ਆ? ਦੇਖੋ, ਪੰਜਾਬ ਦੇ ਲੋਕਲ 'ਚ ਦੁਖੀ ਤਾਂ ਬਹੁਤ ਹੈ ਇਸ ਓਵਰਆਲ ਸਾਰੇ ਵਰਤਾਰੇ ਤੋਂ, ਬਦਲ ਵੀ ਚਾਹੁੰਦੇ, ਪਰ ਜਿਹੜਾ ਲੋਕਾਂ ਨੇ ਬਦਲ ਦੇਣਾ ਉਹ ਟਪਲੇ ਖਾ ਰਹੇ ਜੀ। ਅਸੀਂ ਦੇਖੋ, ਅਸੀਂ ਵੀ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਹੈ ਤੇ ਕਾਂਗਰਸ ਪਾਰਟੀ ਨੂੰ ਵੀ ਲੋਕ ਪਹਿਲਾਂ ਪਰਖ ਚੁੱਕੇ, ਇੱਕ ਵਾਰ ਨਹੀਂ ਪਿਛਲੇ 60 ਸਾਲਾਂ ਤੋਂ ਦੇਖਿਆ। ਮਤਲਬ ਜੇ 67 ਸਾਲ ਦੀ ਆਜ਼ਾਦੀ, ਉਹਦੇ 'ਚ ਬਹੁਤਾ ਸਮਾਂ ਦੇਸ਼ ਵਿੱਚ ਵੀ ਕਾਂਗਰਸ ਨੇ ਰਾਜ ਕੀਤਾ, ਸੂਬਿਆਂ 'ਚ ਵੀ। ਕਾਂਗਰਸ ਨੂੰ ਵੀ ਲੋਕਾਂ ਨੇ ਪਰਖ ਲਿਆ। ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ 5ਵੀਂ ਵਾਰ ਮੁੱਖ ਮੰਤਰੀ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਵੀ ਲੋਕਾਂ ਨੇ ਪਰਖ ਲਿਆ। ਸੋ ਲੋਕ ਦੁਖੀ ਹੈ, ਲੋਕ ਬਦਲ ਤਾਂ ਚਾਹੁੰਦੇ ਆ, ਪਰ ਜਿਹਨਾਂ ਲੋਕਾਂ ਨੇ ਬਦਲ ਦੇਣਾ ਉਹਨਾਂ ਦੇ ਆਪਣੇ ਸੰਕਟ ਹੈ ਜੀ। ਚਾਹੁੰਦੇ ਆ ਬਦਲ ਹੋਵੇ, ਪਰ ਉਹ ਬਦਲ ਦੇਣ ਵੇਲੇ ਜਿਸ ਤਰ੍ਹਾਂ ਦੇ ਜਥੇਬੰਦਕ ਤੇ ਰਾਜਨੀਤਿਕ ਪ੍ਰਤੀਬੱਧਤਾ ਦੇ ਮਸਲੇ ਜਿਹੜੇ ਆ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਆਉਣੇ ਚਾਹੀਦੇ, ਉਹ ਕਿਤੇ ਬੈਕਫੁੱਟ ਤੇ ਹੈ ਜੀ। ਹੁਣ ਜਿਹੜਾ ਬੇਈਮਾਨ ਭਜਾਓ ਪੰਜਾਬ ਬਚਾਓ ਯਾਤਰਾ ਹੈ, ਉਹਨੂੰ ਉਸ ਰੂਪ 'ਚ ਭਰਵਾਂ ਹੁੰਗਾਰਾ ਨਹੀਂ ਮਿਲ ਰਿਹਾ ਜਿਸ ਰੂਪ ਦੇ ਵਿੱਚ ਲੋਕਾਂ ਨੇ ਆਪ ਮੁਹਾਰੇ ਵੋਟਾਂ ਪਾਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੂੰ ਜੀ। ਉਹਦੇ ਕਾਰਨ ਜੇ ਲੱਭਣੇ ਹੋਣ ਤਾਂ ਮੈਂ 2-3 ਕਾਰਨ ਜਿਹੜੇ ਬੜੇ ਬਰੀਫਲੀ ਤੁਹਾਡੇ ਨਾਲ ਸਾਂਝੇ ਕਰਦਾ। ਨੰਬਰ 1 ਕਾਰਨ ਤਾਂ ਇਹੀ ਹੈ ਜਿਹੜਾ ਅਸੀਂ ਸ਼ੁਰੂ 'ਚ ਕਿਹਾ
ਵੀ ਆਮ ਆਦਮੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਜਿਹੜੀ ਆ ਉਹ ਇੱਕ ਕਿਸਮ ਦੀ ਤਰ੍ਹਾਂ ਦੋ ਫਾੜ ਹੋ ਗਈ ਹੈ, ਤੇ ਉਹ ਲੀਡਰਸ਼ਿਪ ਜਿਹੜੀ ਦੋ ਫਾੜ ਨੈਸ਼ਨਲ ਲੈਵਲ ਤੇ ਹੋਈ, ਉਹਦਾ ਅਸਰ ਪੰਜਾਬ ਦੇ ਵਿੱਚ ਵੀ ਦੋ ਫਾੜ ਨਹੀਂ ਸਗੋਂ ਤਿੰਨ ਧੜੇ ਜਿਹੜੇ ਆ ਆਮ ਆਦਮੀ ਪਾਰਟੀ 'ਚ ਬਣਦੇ ਦਿਖਾਈ ਦੇ ਰਹੇ। ਦੋ ਧੜੇ ਤਾਂ ਪਹਿਲੇ ਬਣ ਗਏ ਸੀ। ਇਹ ਬੇਈਮਾਨ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ, ਤੇ ਉਧਰ ਸਵੈਰਾਜ ਸੰਵਾਦ ਦੇ ਨਾਂ ਦੇ ਉੱਤੇ ਸੰਵਾਦ ਆਓ ਪੰਜਾਬ ਬਚਾਓ ਨਾਰਾ ਦੇ ਕੇ, ਸਲੋਗਨ ਦੇ ਕੇ ਯੋਗਿੰਦਰ ਯਾਦਵ ਪੰਜਾਬ ਦੇ ਵਿੱਚ ਜਿਹੜੇ ਆ ਉਹ ਐਕਟਿਵ ਹੋ ਗਏ ਆ ਜੀ। ਸੋ ਇੱਕ ਕਾਰਨ ਤਾਂ ਇਹ ਹੈ ਕਿ ਦੋ ਫਾੜ ਜਿਹੜੀ ਆ ਇਹ ਪਾਰਟੀ ਹੋ ਚੁੱਕੀ ਆ ਪੰਜਾਬ ਦੇ ਵਿੱਚ, ਤੇ ਸਗੋਂ ਦੋ ਧੜੇ ਥਾਂ ਤੇ ਤਿੰਨ ਧੜੇ ਦਿਖਾਈ ਦੇ ਰਹੇ ਆ। ਇੱਕ ਧੜਾ ਜਿਹੜਾ ਆ ਉਹ ਉਦੋਂ ਅਸੀਂ ਦੇਖਿਆ ਜਦੋਂ ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਖਾਰਜ ਕਰਨ ਲਈ ਜਾਂ ਸਸਪੈਂਡ ਕਰਨ ਵਾਸਤੇ ਇੱਕ ਲੈਟਰ ਦਿੱਲੀ ਨੂੰ ਲਿਖਿਆ ਡਾਕਟਰ ਦਲਜੀਤ ਸਿੰਘ ਦੀ ਅਗਵਾਈ ਦੇ ਵਿੱਚ, ਜਿਸ 'ਚ ਦਾਅਵਾ ਕੀਤਾ ਗਿਆ ਕਿ ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ, ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ, ਤੇ ਯਾਮਨੀ ਗੌਰ ਜਿਹੜੀ ਮੈਂਬਰ ਪਾਰਲੀਮੈਂਟ ਦੀ ਚੋਣ ਜਿਹਨੇ ਲੜੀ ਸੀ ਗੁਰਦਾਸਪੁਰ ਤੋਂ, ਉਹ ਸ਼ਾਮਲ ਸੀ ਉਸ ਮੀਟਿੰਗ 'ਚ, ਤੇ ਭਗਵੰਤ ਮਾਨ ਨੇ ਟੈਲੀ ਕਾਨਫਰੰਸਿੰਗ ਦੇ ਵਿੱਚ ਉਸ ਸਾਰੇ ਮਸਲੇ ਤੇ ਸਹਿਮਤੀ ਦਿੱਤੀ ਸੀ ਜੀ। ਤੇ ਉਹਦੇ ਤੋਂ ਇਹ ਲੱਗਦਾ ਸੀ ਕਿ ਤਿੰਨ ਧੜੇ ਜਿਹੜੇ ਆ ਹੁਣ ਪਾਰਟੀ ਦੇ ਬਣ ਗਏ ਪੰਜਾਬ 'ਚ। ਸੋ ਇੱਕ ਕਾਰਨ ਤਾਂ ਉਹਨਾਂ ਦੀ ਬੇਈਮਾਨ ਪੰਜਾਬ ਬਚਾਓ ਯਾਤਰਾ ਨੂੰ ਮੱਠਾ ਹੁੰਗਾਰਾ ਮਿਲਣ ਦਾ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੁਕੰਮਲ ਰੂਪ ਦੇ ਵਿੱਚ ਇੱਕ ਨਹੀਂ ਹੈ। ਉਹਦੇ ਨਾਲ ਫਿਰ ਲੋਕਾਂ ਦੇ ਵਿੱਚ ਭਰਮ ਪੈਦਾ ਹੁੰਦਾ ਹੈ, ਨੰਬਰ ਇੱਕ। ਨੰਬਰ ਦੋ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਇਹ ਜਨਤਕ ਐਕਸ਼ਨ ਨਹੀਂ ਹੈ। ਬੇਈਮਾਨ ਪੰਜਾਬ ਬਚਾਓ ਯਾਤਰਾ ਇੱਕ ਯਾਤਰਾ ਆ ਆਪਣੀ ਪਾਰਟੀ ਦੇ ਵਿਸਥਾਰ ਵਾਸਤੇ, ਲੋਕਾਂ 'ਚ ਜਾਣ ਵਾਸਤੇ। ਇਹ ਸਰਕਾਰ ਦੇ ਖਿਲਾਫ ਜਿਹੜਾ ਐਂਟੀ ਸਟੇਟ ਜਿਹੜੇ ਕੋਈ ਐਕਸ਼ਨ ਹੁੰਦੇ ਆ ਉਸ ਤਰ੍ਹਾਂ ਦਾ ਐਕਸ਼ਨ ਨਹੀਂ ਹੈ। ਲੋਕਾਂ 'ਚ ਐਂਟੀ ਸਟੇਟ ਜਦੋਂ ਐਕਸ਼ਨ ਹੁੰਦੇ ਆ ਉਦੋਂ ਜ਼ਿਆਦਾ ਉਭਾਰ ਹੁੰਦਾ ਹੈ ਜੀ। ਜਿੱਦਾਂ ਮਿਸਾਲ ਦੇ ਤੌਰ ਤੇ ਮੋਗਾ ਕਾਂਡ ਹੈ, ਮੋਗਾ ਕਾਂਡ ਤੇ ਲੋਕਾਂ ਦਾ ਜਿਹੜਾ ਜੋਸ਼ ਅਸੀਂ ਦੇਖਿਆ, ਐਕਸ਼ਨ ਕਮੇਟੀ ਵੀ ਬਣ ਗਈ, ਲੋਕ ਆਪ ਮੁਹਾਰੇ ਆਏ। ਜਾਂ ਜਿੱਦਾਂ ਕਿਸਾਨਾਂ ਦਾ ਮਸਲਾ ਹੈ, ਕਿਸਾਨਾਂ ਲਈ ਜਿਹੜੇ ਐਂਟੀ ਸਟੇਟ ਜਿਹੜੇ ਐਕਸ਼ਨ ਆ ਉਹਦੇ 'ਚ ਖੇਤ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਰੇਲਾਂ ਜਾਮ ਕਰ ਦਿੱਤੀਆਂ, ਕਿਉਂਕਿ ਉਹ ਇੱਕ ਸਟੇਟ ਦੇ ਖਿਲਾਫ ਇੱਕ ਜਿਹੜੀ ਬਗਾਵਤ ਦਾ ਇੱਕ ਜਦੋਂ ਜੋਸ਼ ਹੁੰਦਾ ਉਹ ਇੱਕ ਵੱਖਰਾ ਹੁੰਦਾ। ਜਦੋਂ ਤੁਸੀਂ ਸਧਾਰਨ ਕੋਈ ਯਾਤਰਾ ਕਰਦੇ ਹੋ ਤਾਂ ਉਹ ਜੋਸ਼ ਨਹੀਂ ਹੁੰਦਾ। ਜਦੋਂ ਤੁਸੀਂ ਟਕਰਾਅ ਦੀ ਸਥਿਤੀ 'ਚ ਹੁੰਦੇ ਹੋ, ਇੱਕ ਵਿਗਿਆਨ ਦਾ ਨਿਯਮ ਹੈ, ਜਿੰਨੀ ਤੇਜ਼ੀ ਨਾਲ ਗੇਂਦ ਤੁਸੀਂ ਦੀਵਾਰ ਤੇ ਮਾਰੋਗੇ ਉਨੀ ਤੇਜ਼ੀ ਦੇ ਨਾਲ ਉਹ ਗੇਂਦ ਤੁਹਾਡੇ ਵੱਲ ਵਾਪਸ ਆਏਗੀ, ਤੇ ਇਹ ਵੀ ਪੋਸੀਬਿਲਿਟੀ ਹੈ ਕਿ ਉਹ ਗੇਂਦ ਵਾਪਸ ਆ ਕੇ ਤੁਹਾਡੇ ਲੱਕ ਤੇ ਲੱਗੇ ਜੀ। ਸੋ ਜਿੰਨੀ ਤੇਜ਼ੀ ਦੇ ਨਾਲ ਸਟੇਟ ਦੇ ਖਿਲਾਫ, ਜਿੰਨੇ ਜ਼ੋਰ ਦੇ ਨਾਲ ਸਟੇਟ ਦੇ ਖਿਲਾਫ ਲੋਕਾਂ ਦੀ ਲੜਾਈ ਪੈਦਾ ਕੀਤੀ ਜਾਏਗੀ, ਉਨੀ ਤੇਜ਼ੀ ਦੇ ਨਾਲ ਹੀ ਜਿਹੜੇ ਆ ਲੋਕ ਤੁਹਾਡੇ ਨਾਲ ਜ਼ਿਆਦਾ ਜੁੜਨਗੇ, ਤੇ ਉਨੀ ਤੇਜ਼ੀ ਦੇ ਨਾਲ ਤੁਹਾਡੇ ਤੇ ਹਕੂਮਤ ਦਾ ਜ਼ਬਰ ਵੀ ਵਧੇਗਾ। ਤੇ ਉਹ ਹਕੂਮਤ ਦਾ ਜਿਹੜਾ ਜ਼ਬਰ ਵਧੇਗਾ ਉਹ ਤੁਹਾਡੇ 'ਚ ਹੋਰ ਜ਼ਿਆਦਾ ਜੋਸ਼, ਹੋਰ ਜ਼ਿਆਦਾ ਚੇਤਨਾ ਭਰੇਗਾ। ਹੁਣ ਏਦਾਂ ਦਾ ਐਂਟੀ ਸਟੇਟ ਵਰਤਾਰਾ ਤਾਂ ਇਸ ਵੇਲੇ ਦਿਖਾਈ ਨਹੀਂ ਦੇ ਰਿਹਾ। ਕੋਈ ਸਰਕਾਰ ਦੇ ਖਿਲਾਫ ਕੋਈ ਬਗਾਵਤ ਜਾਂ ਸਰਕਾਰ ਦੇ ਖਿਲਾਫ ਕੋਈ ਬਹੁਤ ਵੱਡੀ ਜਨਤਕ ਲੜਾਈ ਕੋਈ ਦੇ ਰਹੀ ਹੈ ਆਮ ਆਦਮੀ ਪਾਰਟੀ, ਉਹ ਤਾਂ ਹੈ ਨਹੀਂ ਜੀ। ਇੱਕ ਯਾਤਰਾ ਹੈ, ਇਸ ਕਰਕੇ ਲੋਕਾਂ 'ਚੋਂ ਬਾਹਰ ਘੱਟ ਹੈ। ਦੂਜੀ ਗੱਲ ਜਿਹੜੀ ਤੀਜੀ ਮੈਂ ਇੱਕ ਆਖਰੀ ਗੱਲ ਇਹਦੇ 'ਚ ਜੋੜ ਸਕਦਾ, ਉਹ ਇਹ ਹੈ ਕਿ ਮੌਸਮ ਵੀ ਬਹੁਤ ਥਾਵਾਂ ਦੇ ਉੱਤੇ ਜਿਹੜਾ ਉਹ ਅਸਰਅੰਦਾਜ਼ ਰਹਿੰਦਾ। ਹੁਣ ਸਖਤ ਗਰਮੀ ਪੈ ਰਹੀ ਹੈ ਇਸ ਵੇਲੇ, 44 ਡਿਗਰੀ ਤੱਕ ਜਿਹੜਾ ਤਾਪਮਾਨ ਗਿਆ ਹੈ ਜੀ। ਇਸ ਕਰਕੇ ਗਰਮੀ 'ਚ ਵੀ ਲੋਕ ਘੱਟ ਬਾਹਰ ਨਿਕਲਦੇ ਆ। ਅਗਲੀ ਗੱਲ ਨਾਲ ਹੀ ਜੁੜੀ ਹੋਈ ਇਹਦੇ ਹੈ ਕਿ ਇਹ ਸੀਜ਼ਨ ਹੈ ਝੋਨਾ ਲਾਉਣ ਦਾ। ਪਿੰਡਾਂ 'ਚ ਤਾਂ ਜੱਟ ਵਿਚਾਰੇ ਆਪਣੇ ਖੇਤਾਂ 'ਚ ਲੱਗੇ ਹੋਏ ਆ, ਉਹਨਾਂ ਕੋਲ ਕਿੱਥੇ ਟਾਈਮ ਹੈ। ਸੋ ਇਹ 3-4 ਕਾਰਨ ਹੈ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੀ ਬੇਈਮਾਨ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਉਹਨੂੰ ਉਸ ਤਰ੍ਹਾਂ ਹੁੰਗਾਰਾ ਨਹੀਂ ਮਿਲਿਆ ਜਿਸ ਤਰ੍ਹਾਂ ਲੋਕ ਆਪ ਮੁਹਾਰੇ ਉਹਨਾਂ ਨੂੰ ਵੋਟਾਂ ਪਾਉਣ ਨਿਕਲੇ ਸੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੋਣਾ ਦੀ, ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਜਿਹੜੀਆਂ ਖਬਰਾਂ ਸੀਗੀਆਂ ਵੀ ਛੋਟੇਪੁਰ ਸੁੱਚਾ ਸਿੰਘ ਛੋਟੇਪੁਰ ਆ ਉਹਨਾਂ ਨੂੰ ਜਿਹੜਾ ਸਟੇਟ ਕਨਵੀਨਰ ਆ ਉਹਨਾਂ ਤੋਂ ਹਟਾਉਣ ਦੀ ਜਿਹੜੀ ਪੈਰਵਾਈ ਕੀਤੀ ਸੀ। ਪਰ ਪਿਛਲੇ ਦਿਨੀ ਉਹਨਾਂ ਦਾ ਇਹ ਵੀ ਬਿਆਨ ਆਇਆ ਵੀ ਜਿਹੜੇ ਆ ਸੁੱਚਾ ਸਿੰਘ ਛੋਟੇਪੁਰ ਆ ਉਹੀ ਕਨਵੀਨਰ ਜਿਹੜੇ ਜੀ ਰਹਿਣਗੇ, ਉਹਨਾਂ ਦੇ ਹੱਕ ਦੇ ਵਿੱਚ ਵੀ ਹੁਣ ਇਹ ਗੱਲ ਆਈ ਆ। ਕੀ ਹੈਗਾ ਇਸ ਪੂਰੀ ਗੱਲ ਦੇ ਪਿੱਛੇ? ਦੇਖੋ, ਨੰਬਰ ਇੱਕ ਤਾਂ ਗੱਲ ਇਹ ਹੈ ਕਿ ਭਗਵੰਤ ਮਾਨ ਨੇ ਹੁਣ ਪਰਸੋਂ ਬਿਆਨ ਦਿੱਤਾ ਜਲੰਧਰ ਦੇਸ਼ ਭਗਤ ਹਾਲ 'ਚ, ਜਦੋਂ ਪੰਜਾਬ ਬਚਾਓ ਯਾਤਰਾ ਜਲੰਧਰ ਪਹੁੰਚੀ, ਤੇ ਉੱਥੇ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਸਾਫ਼ ਤੌਰ ਦੇ ਉੱਤੇ ਵੀ ਜਿਹੜੀ ਡਾਕਟਰ ਦਲਜੀਤ ਸਿੰਘ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਅਨੁਸ਼ਾਸਨ ਕਮੇਟੀ ਦੀ, ਮੈਂ ਤਾਂ ਉਸ ਮੀਟਿੰਗ 'ਚ ਹਾਜ਼ਰ ਹੀ ਨਹੀਂ ਸੀ ਜੀ। ਤੇ ਟੈਲੀ ਕਾਨਫਰੰਸਿੰਗ ਰਾਹੀਂ ਜਿਹੜਾ ਦਾਅਵਾ ਕੀਤਾ ਜਾ ਰਿਹਾ ਕਿ
ਉੱਥੇ ਸੁੱਚਾ ਸਿੰਘ ਛੋਟੇਪੁਰ ਨੂੰ ਐਜ਼ ਏ ਕਨਵੀਨਰ ਹਟਾਇਆ, ਉਹਨਾਂ ਦਾ ਇੱਕ ਮਤਾ ਪਿਆ ਤੇ ਮੇਰੀ ਉਹਦੀ ਸਹਿਮਤੀ ਹੈ। ਇੱਦਾਂ ਦੀ ਵੀ ਕਹਿੰਦੇ ਕੋਈ ਗੱਲ ਨਹੀਂ, ਕਿਉਂਕਿ ਮੇਰੀ ਕੋਈ ਸਹਿਮਤੀ ਨਹੀਂ ਉਸ ਮਸਲੇ ਦੇ, ਨਾ ਹੀ ਇੱਦਾਂ ਦਾ ਕੋਈ ਮਤਾ ਪਾਸ ਹੋਇਆ, ਇਹ ਉਹਨਾਂ ਦਾ ਕਹਿਣਾ। ਅੱਛਾ, ਤੁਹਾਨੂੰ ਨਹੀਂ ਲੱਗਦਾ ਕਿ ਬੜੀ ਦੇਰੀ ਨਾਲ ਭਗਵੰਤ ਮਾਨ ਨੇ ਇਹਨੂੰ ਕੰਡੈਮ ਕੀਤਾ ਸਾਰੀ ਖਬਰ ਨੂੰ? ਜੀ, ਜਦੋਂ ਇਹ ਖਬਰ ਆਈ, ਡਾਕਟਰ ਦਲਜੀਤ ਸਿੰਘ ਨੇ ਅਨੁਸ਼ਾਸਨੀ ਕਮੇਟੀ ਦੇ ਚੇਅਰਪਰਸਨ ਦੇ ਤੌਰ ਦੇ ਉੱਤੇ ਇਹ ਦਾਅਵਾ ਕੀਤਾ ਵੀ ਸਾਡੀ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਵਿੱਚ ਆਹ ਬੰਦੇ ਸੀਗੇ, ਤੇ ਭਗਵੰਤ ਮਾਨ ਖੁਦ ਨਹੀਂ ਸੀ ਪਰ ਉਹਨਾਂ ਨੇ ਟੈਲੀ ਕਾਨਫਰੰਸਿੰਗ ਦੇ ਰਾਹੀਂ ਸਾਨੂੰ ਇਸ ਮੁੱਦੇ ਦੇ ਉੱਤੇ ਸਹਿਮਤੀ ਦਿੱਤੀ ਹੈ ਤੇ ਅਸੀਂ ਉਹ ਦਿੱਲੀ ਭੇਜਤਾ। ਇਸ ਗੱਲ ਤੋਂ ਗੱਲ ਅਖਬਾਰਾਂ 'ਚ ਆ ਗਈ, ਪ੍ਰੈਸ 'ਚ ਆ ਗਈ, ਅਸੀਂ ਵੀ ਉਹਦੇ ਤੇ ਗੱਲਾਂ ਕੀਤੀਆਂ ਤੇ ਭਗਵੰਤ ਮਾਨ ਨੇ ਇਮੀਡੀਏਟ ਉਹਦੇ ਤੇ ਕਿਉਂ ਨਹੀਂ ਆਪਣਾ ਰਿਐਕਟ ਕੀਤਾ ਜਾਂ ਆਪਣਾ ਪੱਖ ਰੱਖਿਆ? ਭਗਵੰਤ ਮਾਨ ਚੁੱਪ ਰਹੇ ਜੀ। ਭਗਵੰਤ ਮਾਨ ਦੀ ਜਿਹੜੀ ਇਹ ਚੁੱਪੀ ਸੀ ਉਹ ਇਹ ਦਰਸਾਉਂਦੀ ਹੈ ਕਿ ਕਿਤੇ ਨਾ ਕਿਤੇ ਤਾਂ ਉਹਨਾਂ ਦੀ ਕੋਈ ਗੱਲ ਹੋਈ ਹੈ, ਉਸ ਮੀਟਿੰਗ ਦੀ ਗੱਲ ਹੋਏਗੀ, ਭਗਵੰਤ ਮਾਨ ਨੇ ਸਹਿਮਤੀ ਲਾਜ਼ਮੀ ਦਿੱਤੀ ਹੋਏਗੀ, ਨਹੀਂ ਤਾਂ ਉਹਨਾਂ ਨੇ ਤੁਰੰਤ ਉਸ ਗੱਲ ਨੂੰ ਜਿਹੜਾ ਆ ਕੰਡੈਮ ਕਰਨਾ ਸੀ। ਤੁਰੰਤ ਨਹੀਂ ਕੀਤਾ ਕੰਡੈਮ ਕਦੋਂ ਕਰਦੇ ਆ? ਜਦੋਂ ਸੰਜੇ ਸਿੰਘ ਨੇ 2 ਦਿਨ ਬਾਅਦ ਇਹ ਓਪਨਲੀ ਕਹਿ ਦਿੱਤਾ ਕਿ ਸਾਡੇ ਕੋਲ ਤਾਂ ਕੋਈ ਚਿੱਠੀ ਨਹੀਂ ਪਹੁੰਚੀ। ਜਿਹੜੇ ਸੰਜੇ ਸਿੰਘ ਹੈ ਜੀ, ਉਹ ਸਾਡੇ ਪੰਜਾਬ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ, ਉਹਨਾਂ ਨੇ ਕਿਹਾ ਵੀ ਕਿਸੇ ਕਿਸਮ ਦੀ ਕੋਈ ਚਿੱਠੀ ਸਾਨੂੰ ਨਹੀਂ ਮਿਲੀ। ਅਗਲੀ ਗੱਲ ਵੀ ਉਹਨਾਂ ਨੂੰ ਕੋਈ ਰਾਈਟ ਹੀ ਨਹੀਂ ਅਨੁਸ਼ਾਸਨੀ ਕਮੇਟੀ ਦੀ ਜਿਹੜੀ ਮੀਟਿੰਗ ਕਾਲ ਕਰਨ ਦਾ ਤੇ ਇਹ ਫੈਸਲਾ ਕਰਨ ਦਾ ਕਿ ਕੌਣ ਕਨਵੀਨਰ ਹੋਏਗਾ ਕੌਣ ਨਹੀਂ, ਤੇ ਕਨਵੀਨਰ ਤਾਂ ਹਾਈਕਮਾਨ ਨੇ ਲਾਉਣਾ ਜੀ, ਜਿਹੜੀ ਅਨੁਸ਼ਾਸਨੀ ਕਮੇਟੀ ਹਾਈਕਮਾਨ ਥੋੜ੍ਹਾ ਹੈ। ਸਗੋਂ ਉਹਨਾਂ ਨੇ ਉਲਟਾ ਇਹ ਕਹਿਤਾ ਕਿ ਡਾਕਟਰ ਦਲਜੀਤ ਸਿੰਘ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਵੀ ਉਹਨਾਂ ਨੇ ਪਾਰਟੀ ਦਾ ਅਨੁਸ਼ਾਸਨ ਤੋੜਿਆ। ਜਦੋਂ ਸੰਜੇ ਸਿੰਘ ਨੇ ਇਹ ਕਿਹਾ, ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਯਾਤਰਾ ਸ਼ੁਰੂ ਕੀਤੀ, ਉਸ ਤੋਂ ਵੀ 2 ਦਿਨ ਬਾਅਦ ਭਗਵੰਤ ਮਾਨ ਆਪਣਾ ਪੱਖ ਰੱਖਦੇ, ਸਫਾਈ ਦਿੰਦੇ ਆ ਕਿ ਨਹੀਂ ਮੈਂ ਤਾਂ ਇੱਦਾਂ ਦੀ ਗੱਲ 'ਚ ਕਿਸੇ ਸ਼ਾਮਲ ਨਹੀਂ, ਨਾ ਹੀ ਇੱਦਾਂ ਦਾ ਕੋਈ ਮਤਾ ਪਾਸ ਹੋਇਆ। ਇਹਦੇ ਤੋਂ ਇਹ ਗੱਲ ਸਾਫ਼ ਹੈ ਕਿ ਭਗਵੰਤ ਮਾਨ ਨੇ ਥੋੜ੍ਹੀ ਦੇਰ ਵੇਟ ਐਂਡ ਸੀ ਵਾਲਾ ਮਸਲਾ ਰੱਖਿਆ ਕਿ ਦੇਖੀਏ ਹਾਈਕਮਾਨ ਕੀ ਕਰਦੀ ਹੈ ਜੀ। ਹਾਈਕਮਾਨ ਨੇ ਸਾਫ਼ ਕਰ ਦਿੱਤਾ ਕਿ ਅਸੀਂ ਸੁੱਚਾ ਸਿੰਘ ਛੋਟੇਪੁਰ ਨੂੰ ਨਹੀਂ ਹਟਾਉਂਦੇ, ਤੇ ਭਗਵੰਤ ਮਾਨ ਉਹਨਾਂ ਦੇ ਅੱਖਾਂ 'ਚ ਜਿਹੜੇ ਸੁਪਨੇ ਤੈਰ ਰਹੇ ਨੇ ਵੀ ਪੰਜਾਬ ਦੀ ਜਿਹੜੀ ਮੁੱਖ ਮੰਤਰੀ ਦੀ ਜਿਹੜੇ ਉਮੀਦਵਾਰ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਪੇਸ਼ ਕਰੇ, ਉਹ ਸੁਪਨਾ ਇੰਨੀ ਛੇਤੀ ਭਗਵੰਤ ਮਾਨ ਟੁੱਟਣ ਨਹੀਂ ਦੇਣਾ ਚਾਹੁੰਦੇ। ਇਸ ਕਰਕੇ ਉਹਨਾਂ ਨੇ ਦੇਖਿਆ ਕਿ ਕਾਬਜ਼ ਜਿਹੜੀ ਲੀਡਰਸ਼ਿਪ ਹੈ, ਕਾਬਜ਼ ਲੀਡਰਸ਼ਿਪ ਦਾ ਜਿਹੜਾ ਐਟੀਟਿਊਡ ਜਿਹੜਾ ਆ, ਜੇ ਮੈਂ ਉਹਦੇ ਖਿਲਾਫ ਗਿਆ ਤੇ ਮੇਰਾ ਉਹ ਸੁਪਨਾ ਜਿਹੜਾ ਆ ਉਹ ਨਾਲ ਦੀ ਨਾਲ ਟੁੱਟ ਜਾਣਾ। ਇਸ ਕਰਕੇ ਉਹ ਕਾਬਜ਼ ਲੀਡਰਸ਼ਿਪ ਦੇ ਨਾਲ ਰਹਿਣਾ ਚਾਹੁੰਦੇ ਆ, ਤੇ ਕਾਬਜ਼ ਲੀਡਰਸ਼ਿਪ ਜਿਹੜੀ ਹੈ ਜਾਂ ਮੁੱਖ ਧਾਰਾ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਜਾਂ ਸੰਜੇ ਸਿੰਘ, ਉਹਨਾਂ ਤੋਂ ਬਿਨਾਂ ਭਗਵੰਤ ਮਾਨ ਦਾ ਉਹ ਸੁਪਨਾ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਹੋ ਸਕਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਹੋਰਾਂ ਨੇ ਜਿਹੜਾ ਦੇਰ ਬਾਅਦ ਹੀ ਸਹੀ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਚੱਲ ਰਹੀ ਜਿਹੜੀ ਕਸ਼ਮਕਸ਼ ਹੈ, ਉਹਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਰੱਖਣ ਵਾਸਤੇ ਜਿਹੜਾ ਆ ਉਹ ਜਿਹੜੀ ਇਸ ਵੇਲੇ ਦੀ ਮੁੱਖ ਧਾਰਾ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ, ਅਰਵਿੰਦ ਕੇਜਰੀਵਾਲ ਜਾਂ ਕੁਮਾਰ ਵਿਸ਼ਵਾਸ ਹੈ ਜਾਂ ਸੰਜੇ ਸਿੰਘ ਹੈ, ਉਹਨਾਂ ਦੇ ਨਾਲ ਹੀ ਰਹਿਣਗੇ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਜੇ ਗੱਲ ਕਰੀਏ ਸੈਂਟਰ ਦੇ ਕੇਂਦਰ ਦੇ ਪੱਖ ਤੋਂ ਵੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੀ ਸਰਕਾਰ ਨੂੰ ਤਕਰੀਬਨ ਸਾਲ ਜਿਹੜਾ ਜੀ ਉਹ ਹੋ ਚੁੱਕਾ ਆ, ਸੋ ਕੀ ਕਾਰਜਕਾਰੀ ਤੁਸੀਂ ਉਹਨਾਂ ਦੀ ਦੇਖਦੇ ਹੋ? ਜਿਸ ਤਰੀਕੇ ਦੇ ਸ਼ੁਰੂਆਤੀ ਦੌਰ ਦੇ ਵਿੱਚ ਵਾਅਦੇ ਕੀਤੇ ਗਏ ਸੀਗੇ ਇਲੈਕਸ਼ਨਾਂ ਤੋਂ ਪਹਿਲਾਂ, ਸੋ ਕਿੱਥੇ ਕੁ ਖੜੀ ਨਜ਼ਰ ਆਉਂਦੀ ਹੈ ਤੁਹਾਨੂੰ ਸਰਕਾਰ? ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ 1 ਮਹੀਨਾ ਪੂਰਾ ਹੋ ਗਿਆ ਤੇ ਮੀਡੀਆ 'ਚ ਇੱਦਾਂ ਦੀਆਂ ਖਬਰਾਂ ਆਉਣ ਲੱਗ ਪਈਆਂ ਕਿ ਦੇਖੋ ਜੀ ਪ੍ਰਧਾਨ ਮੰਤਰੀ ਨੇ ਬੜੇ ਵਾਅਦੇ ਕੀਤੇ ਸੀ, 1 ਮਹੀਨਾ ਗੁਜ਼ਰ ਗਿਆ, ਕੋਈ ਵਾਅਦਾ ਨਹੀਂ ਪੂਰਾ ਹੋਇਆ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਤੇ ਸਰਕਾਰ ਨੇ ਸਪਸ਼ਟ ਕੀਤਾ ਵੀ ਇੰਨੀ ਛੇਤੀ ਤਾਂ ਨਹੀਂ ਕੋਈ ਇਮਤਿਹਾਨ ਆਪਣਾ ਪਾਸ ਕਰ ਸਕਦਾ। ਇਹ ਮੀਡੀਆ ਦੇ ਸਵਾਲ ਗਲਤ ਨੇ, ਅਸੀਂ ਵੀ ਇਸ ਗੱਲ ਨਾਲ ਸਹਿਮਤ ਸੀ ਜੀ ਵੀ 1 ਮਹੀਨੇ ਬਾਅਦ ਹੀ ਤੁਸੀਂ ਪੁੱਛਣ ਲੱਗ ਪਓ ਕੀ ਕੀਤਾ ਜੀ। ਵਕਤ ਚਾਹੀਦਾ ਤੁਹਾਨੂੰ, ਤੁਸੀਂ ਰੀਸੈਟ ਕਰਨਾ ਸਾਰਾ ਕੁਝ। ਫਿਰ 100 ਦਿਨ ਹੋ ਗਏ, 100 ਦਿਨ ਬਾਅਦ ਫਿਰ ਉਹੀ ਸਵਾਲ ਉੱਠੇ ਵੀ 100 ਦਿਨ ਹੋ ਗਏ ਪਰ ਜਿਹੜਾ ਅੱਛੇ ਦਿਨ ਦਾ ਦਾਅਵਾ ਸੀ ਪ੍ਰਧਾਨ ਮੰਤਰੀ ਦਾ ਉਹ ਕਿੱਥੇ ਗਿਆ? ਉਦੋਂ ਵੀ ਇਹੀ ਸਫਾਈ ਦਿੱਤੀ ਗਈ ਕਿ 100 ਦਿਨ ਤਾਂ ਕੋਈ ਜ਼ਿਆਦਾ ਨਹੀਂ ਹੈ, ਸਾਡੀ ਵੀ ਸਹਿਮਤੀ ਰਹੀ ਉਹਦੇ 'ਚ। ਫਿਰ 200 ਦਿਨ ਹੋ ਗਏ, ਫਿਰ 300 ਦਿਨ ਹੋ ਗਏ, ਹੁਣ ਸਾਲ ਹੋ ਗਿਆ। ਸਾਲ ਬਾਅਦ ਤਾਂ ਕਾਰਗੁਜ਼ਾਰੀ ਜਿਹੜੀ ਹੈ ਜ਼ਰੂਰ ਨਿਰਖੀ ਪਰਖੀ ਜਾਏਗੀ। ਹੁਣ ਨਹੀਂ ਭਾਰਤੀ ਜਨਤਾ ਪਾਰਟੀ ਜਾਂ ਸਰਕਾਰ ਹੀ ਕਹਿ ਸਕਦੀ ਜੀ ਸਮਾਂ ਬੜਾ ਘੱਟ ਮਿਲੇ। 1 ਸਾਲ ਹੋ ਗਿਆ, ਤੁਸੀਂ 1 ਸਾਲ ਦੇ ਵਿੱਚ ਕੁਝ ਤਾਂ ਤੁਸੀਂ ਕਰੋਗੇ ਜੀ। ਜੀ ਕੀਤਾ ਕੀ ਹੈ? 1 ਸਾਲ ਦੇ ਵਿੱਚ 18-19 ਮੁਲਕਾਂ ਦੀ ਯਾਤਰਾ ਕੀਤੀ ਹੈ। ਮੇਰੀ ਇੱਕ ਧਾਰਨਾ ਹੈ ਕਿ ਜਦੋਂ
ਤੁਹਾਡੇ ਕੰਮਾਂ ਕਾਰਾਂ ਦੀ ਨੁਕਤਾਚੀਨੀ ਕਰਨ ਵਾਸਤੇ ਲਤੀਫੇ ਬਣ ਲੱਗ ਪੈਣ ਤਾਂ ਸਮਝ ਲਓ ਕਿ ਤੁਹਾਡੇ ਖਿਲਾਫ ਇੱਕ ਹਵਾ ਚੱਲ ਪਈ ਹੈ। ਜੀ ਜੀ। ਅੱਜ ਤੋਂ ਸਾਲ ਪਹਿਲਾਂ ਰਾਹੁਲ ਗਾਂਧੀ ਦੇ ਖਿਲਾਫ ਲਤੀਫੇ ਬਹੁਤ ਜ਼ਿਆਦਾ ਪ੍ਰਚਾਰਿਤ ਹੋ ਰਹੇ ਸੀ ਸੋਸ਼ਲ ਸਾਈਟਸ ਦੇ ਉੱਤੇ, ਫੇਸਬੁੱਕ ਤੇ, ਟਵਿੱਟਰ ਤੇ ਵਗੈਰਾ ਵਗੈਰਾ, ਵਟਸਐਪ ਤੇ। ਜੀ। ਹੁਣ ਰਾਹੁਲ ਗਾਂਧੀ ਦੇ ਖਿਲਾਫ ਕੋਈ ਲਤੀਫਾ ਨਹੀਂ ਹੈ। ਹੁਣ ਨਰਿੰਦਰ ਮੋਦੀ ਦੇ ਖਿਲਾਫ ਲਤੀਫੇ, ਪੰਜਾਬ ਦੇ ਵਿੱਚ ਬਾਦਲਾਂ ਦੇ ਖਿਲਾਫ ਲਤੀਫੇ ਚੱਲਦੇ ਆ ਤੇ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੇ ਖਿਲਾਫ ਲਤੀਫੇ ਚੱਲਦੇ ਆ। ਖੁਦ ਉਹਨਾਂ ਦੀ ਆਪਣੀ ਸਰਕਾਰ ਦੇ ਲੋਕ ਜਿਹੜੇ ਹੈ ਉਹਨਾਂ ਦੀ ਨਾਖੁਸ਼ੀ ਇਹਨਾਂ ਲਤੀਫਿਆਂ ਵਿੱਚ ਦਿਖਾਈ ਦੇ ਰਹੀ ਹੈ। ਅੱਜ ਇੱਕ ਤਸਵੀਰ ਪਾਈ ਸੀ ਜੀ ਕਿਸੇ ਨੇ ਸੋਸ਼ਲ ਸਾਈਟਸ ਦੇ ਉੱਤੇ, ਮੈਂ ਉਹ ਦੇਖ ਰਿਹਾ ਸੀ ਜਾਂ ਉਸ ਤੋਂ ਪਹਿਲਾਂ ਜਿਹੜੀ ਤਸਵੀਰ ਦਾ ਮੈਂ ਜ਼ਿਕਰ ਕਰਾਂ, ਮੈਂ ਵੀ ਉਹ ਫੇਸਬੁੱਕ ਤੇ ਸ਼ੇਅਰ ਕੀਤੀ ਸੀ। ਚੀਨ ਯਾਤਰਾ ਤੇ ਜਾਣ ਤੋਂ ਪਹਿਲਾਂ ਨਰਿੰਦਰ ਮੋਦੀ ਇੱਕ ਦੂਰਬੀਨ ਲੈ ਕੇ ਦੇਖ ਰਹੇ ਨੇ ਕਿਸੇ ਹੋਰ ਮੁਲਕ ਵੱਲ, ਚਾਈਨਾ ਵੱਲ ਦੇਖ ਰਹੇ ਨੇ ਤੇ ਇਹ ਪੁੱਛ ਰਹੇ ਨੇ ਵੀ ਉਹ ਕਿਹੜਾ ਮੁਲਕ ਹੈ, ਆਪਾਂ ਹੁਣ ਉੱਥੇ ਚੱਲਣਾ ਹੈ। ਪਰ ਇਹ ਸੁਸ਼ਮਾ ਸਵਰਾਜ ਨੂੰ ਨਾ ਦੱਸੋ, ਐਵੇਂ ਫਿਰ ਪਿੱਛੇ ਪੈ ਜਾਂਦੀ ਹੈ ਕਿ ਮੈਨੂੰ ਵੀ ਨਾਲ ਲੈ ਕੇ ਜਾਓ ਜੀ। ਇਹ ਬੜਾ ਲਤੀਫਾ ਚੱਲਿਆ। ਅੱਜ ਲਤੀਫਾ ਮੈਂ ਦੇਖ ਰਿਹਾ ਸੀ, ਸੁਸ਼ਮਾ ਸਵਰਾਜ ਅੱਜ ਭਾਰਤ ਮੁੜਿਆ ਹੋਣਾ ਨਰਿੰਦਰ ਮੋਦੀ ਨੇ ਯਾਤਰਾ ਤੋਂ, ਹੁਣ ਦੱਖਣੀ ਕੋਰੀਆ ਤੋਂ। ਪਹਿਲਾਂ ਚੀਨ ਗਏ, ਫਿਰ ਮੰਗੋਲੀਆ ਗਏ, ਫਿਰ ਦੱਖਣੀ ਕੋਰੀਆ ਗਏ ਤੇ ਉਹ ਸੁਸ਼ਮਾ ਸਵਰਾਜ ਦੀ ਤਸਵੀਰ ਦੇ ਨਾਲ ਬੜੀ ਆਫ ਮੂਡ ਦੇ ਵਿੱਚ ਉਹ ਤਸਵੀਰ ਹੈ ਤੇ ਉਹਦੇ ਚੋਂ ਕਹਿ ਰਹੀ ਸੀ ਵੀ ਵਿਦੇਸ਼ ਮੰਤਰੀ ਤਾਂ ਮੈਂ ਆ ਤੇ ਵਿਦੇਸ਼ ਦੌਰੇ ਪ੍ਰਧਾਨ ਮੰਤਰੀ ਇਕੱਲੇ ਕਰੀ ਜਾਂਦੇ ਆ। ਏਦਾਂ ਦਾ ਕੋਈ ਵਿਅੰਗ ਸੀ, ਸਟਾਇਰ ਸੀ। ਜਦੋਂ ਇਸ ਤਰ੍ਹਾਂ ਸਟਾਇਰ ਬਣਨ ਲੱਗ ਪੈਣ ਤੇ ਲਾਜ਼ਮੀ ਤੌਰ ਤੇ ਸਮਝ ਲੈਣਾ ਚਾਹੀਦਾ ਕਿ ਇੱਕ ਹਵਾ ਜਿਹੜੀ ਹੈ ਉਹ ਸਰਕਾਰ ਦੇ ਖਿਲਾਫ ਜਾਂ ਉਸ ਵਿਅਕਤੀ ਵਿਸ਼ੇਸ਼ ਦੇ ਖਿਲਾਫ ਚੱਲ ਰਹੀ ਹੈ। ਸੋ ਲੋਕਾਂ ਦੇ ਮਨਾਂ 'ਚ ਇਹ ਗੱਲ ਹੈਗੀ ਹੈ ਕਿ ਪ੍ਰਧਾਨ ਮੰਤਰੀ ਭਾਰਤ ਦੇ ਨਰਿੰਦਰ ਮੋਦੀ, ਪਰ ਭਾਰਤ ਦੇ ਦੌਰੇ ਤੇ ਉਹ ਕਦੋਂ ਆਉਣਗੇ। ਹੁਣ ਅੱਜ ਇਹ ਲਤੀਫਾ ਚੱਲ ਰਿਹਾ ਕਿ ਅੱਜ ਸ਼ਾਇਦ ਉਹ ਭਾਰਤ ਦੇ ਉੱਤੇ ਹੋਣਗੇ ਜੀ। ਸੋ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਹੈ ਕਿ ਇੱਕ ਸਾਲ ਦੇ ਵਿੱਚ ਕਾਰਗੁਜ਼ਾਰੀ ਇਸ ਕਹਿ ਲਓ ਸਰਕਾਰ ਦੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਹੈ ਉਹ ਤਸੱਲੀ ਬਖਸ਼ ਨਹੀਂ ਰਹੀ। ਦੂਸਰੀ ਗੱਲ ਮੈਂ ਸਮਝਦਾ ਹੈ ਕਿ ਕੋਈ ਇੱਕ ਵਿਅਕਤੀ ਵਿਸ਼ੇਸ਼ ਜਿਹੜਾ ਹੈ ਇਹਦੇ ਲਈ ਜ਼ਿੰਮੇਵਾਰ ਨਹੀਂ ਹੁੰਦਾ। ਮੈਂ ਨਰਿੰਦਰ ਮੋਦੀ ਦੀ ਗੱਲ ਨਹੀਂ ਕਰਦਾ। ਨਰਿੰਦਰ ਮੋਦੀ ਤਾਂ ਇੱਕ ਸਿਆਸੀ ਜਿਹੜੀ ਕਹਿ ਲਓ ਵੀ ਪ੍ਰਤੀਬੱਧਤਾ ਜਾਂ ਕਮਿਟਮੈਂਟ ਹੈਗੀ ਭਾਰਤੀ ਜਨਤਾ ਪਾਰਟੀ, ਉਹਦੇ ਮੁਤਾਬਕ ਕੰਮ ਕਰ ਰਹੇ ਆ ਜੀ। ਜਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪਾਲਿਸੀ ਹੈ ਉਹਦੇ ਮੁਤਾਬਕ ਹੀ ਉਹ ਕੰਮ ਕਰਨਗੇ, ਉਸ ਤੋਂ ਬਾਅਦ ਤੱਕ ਹੀ ਜਾਣਾ ਉਹਨਾਂ ਨੇ। ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨੀਤੀ ਹੈ ਦੇਸ਼ ਦੇ ਵਿੱਚ ਜਿਹੜੀ ਉਹ ਲੈ ਕੇ ਆ ਰਹੀ ਹਰ ਖੇਤਰ ਦੇ ਵਿੱਚ, ਉਹ ਜਿਹੜੀ ਪਹਿਲੀ ਸਰਕਾਰ ਰਹੀ ਹੈ ਕਾਂਗਰਸ ਪਾਰਟੀ ਦੀ ਅਗਵਾਈ ਦੇ ਵਿੱਚ ਯੂਪੀ ਗਵਰਨਮੈਂਟ, ਉਹਦੇ ਤੋਂ 2 ਕਦਮ ਅੱਗੇ ਜਾ ਕੇ ਜਿਹੜੀ ਗਲੋਬਲ ਮਾਰਕੀਟ ਹੈ ਉਹਦੇ ਹੱਕ 'ਚ ਹੈ। ਇਸੇ ਕਰਕੇ ਪ੍ਰਧਾਨ ਮੰਤਰੀ ਜਦੋਂ ਚੀਨ ਜਾਂਦੇ ਆ ਆਪਣੀ ਵਿਦੇਸ਼ ਮੰਤਰੀ ਨੂੰ ਨਾਲ ਨਹੀਂ ਲਿਜਾਂਦੇ, ਸੁਸ਼ਮਾ ਸਵਰਾਜ ਨੂੰ, ਉਦਯੋਗਪਤੀਆਂ ਦਾ 16 ਮੈਂਬਰੀ ਡੈਲੀਗੇਸ਼ਨ ਲੈ ਕੇ ਜਾਂਦੇ ਆ ਜੀ। ਸੋ ਇਹ ਸਰਕਾਰ ਉਦਯੋਗਪਤੀਆਂ ਦੀ ਹੈ। ਸੋ ਇਸ ਕਰਕੇ ਦੀਆਂ ਤਰਜੀਹਾਂ ਵੀ ਉਹੀ ਹੈ। ਹੁਣ ਜਿਹੜੀ ਰਿਐਲਿਟੀ ਇਹ ਹੈ ਕਿ ਅਸੀਂ ਉਹ ਸਾਰੇ ਮਸਲੇ ਤੁਸੀਂ ਛੱਡ ਦਿਓ, ਕਾਲਾ ਧਨ ਕਿੱਥੇ ਗਿਆ ਜੀ, ਤੁਸੀਂ ਛੱਡ ਦਿਓ ਜੀ, ਜਨ ਲੋਕਪਾਲ ਦੀ ਵੀ ਗੱਲ ਛੱਡ ਦਿਓ, ਭ੍ਰਿਸ਼ਟਾਚਾਰ ਦੀ ਵੀ ਛੱਡ ਦਿਓ, ਸਾਰੀਆਂ ਗੱਲਾਂ ਛੱਡ ਦਿਓ। ਤੁਸੀਂ ਸਿੰਪਲ ਗੱਲ ਆਪਾਂ ਇਹ ਕਰਦੇ ਹਾਂ ਵੀ ਪਿਛਲੇ 5 ਸਾਲ ਦੇ ਵਿੱਚ 14 ਕਰੋੜ ਲੋਕ ਖੇਤੀ ਛੱਡ ਗਏ ਹਿੰਦੁਸਤਾਨ 'ਚ। 14 ਕਰੋੜ ਲੋਕ ਜੀ। ਅੱਛਾ ਜੀ, 14 ਕਰੋੜ ਲੋਕ ਉਹ ਖੇਤੀ ਛੱਡ ਗਏ ਤੇ ਜਿਹੜੀ ਸੋ-ਕਾਲਡ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਆ ਤੇ ਭੁਲੇਖਾ ਪੈਂਦਾ ਹੈ ਵੀ ਇਹਦੇ ਵਿੱਚ ਜ਼ਿਆਦਾ ਲੋਕ ਜਿਹੜੇ ਆ ਉਹ ਕੰਸਟਰਕਸ਼ਨ ਸੈਕਟਰ 'ਚ ਆ ਗਏ ਹੋਣਗੇ, ਕਿਉਂਕਿ ਵਿਕਾਸ ਦੇ ਨਾਂ ਦੇ ਉੱਤੇ ਦਾਅਵਾ ਕੀਤਾ ਜਾਂਦਾ ਜ਼ਮੀਨ ਲਈ ਜਾ ਰਹੀ ਲੋਕਾਂ ਦੀ ਧੱਕੇ ਨਾਲ ਖੋਈ ਜਾ ਰਹੀ ਹੈ। ਜ਼ਮੀਨ ਐਕਵਾਇਰ ਬਿੱਲ ਦਾ ਇਸ਼ੂ ਵੀ ਹੈ ਜਿੱਥੇ ਅਸੀਂ ਕਈ ਵਾਰੀ ਚਰਚਾ ਕਰ ਚੁੱਕੇ ਹਾਂ। ਸੋ ਇਹਦਾ ਮਤਲਬ ਕੰਸਟਰਕਸ਼ਨ ਸੈਕਟਰ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਅੱਗੇ ਵੱਧ ਰਿਹਾ। ਪਰ ਜਦੋਂ ਅਸੀਂ ਰਿਐਲਿਟੀ ਦੇਖਦੇ ਹਾਂ ਤੇ ਰਿਐਲਿਟੀ ਇਹ ਹੈ ਕਿ ਕੰਸਟਰਕਸ਼ਨ ਸੈਕਟਰ ਦੇ ਵਿੱਚ ਵੀ 5.5 ਕਰੋੜ ਜੌਬਸ ਜਿਹੜੀਆਂ ਲੈਸ ਹੋਈਆਂ ਗਈਆਂ, ਖਤਮ ਹੋ ਗਈਆਂ। ਫਿਰ ਉਹ 14 ਕਰੋੜ ਜਿਹੜਾ ਬੰਦਾ ਖੇਤਾਂ ਤੋਂ ਬਾਹਰ ਆਇਆ ਉਹ ਕਿੱਥੇ ਗਿਆ ਜੀ? ਉਹ ਜਾਂ ਤਾਂ ਸ਼ਹਿਰਾਂ ਦੇ ਵਿੱਚ ਜਿਹੜਾ ਜਾ ਕੇ ਦਿਹਾੜੀ ਕਰਨ ਲੱਗ ਪਿਆ, ਮਜ਼ਦੂਰੀ ਕਰਨ ਲੱਗ ਪਿਆ, ਜਾਂ ਫਿਰ ਆਪਣੇ ਖੇਤ ਚੋਂ ਬਾਹਰ ਨਿਕਲ ਕੇ ਆਪਣਾ ਖੇਤ ਵੇਚ ਕੇ ਉਹ ਕਿਸੇ ਵੱਡੇ ਜ਼ਮੀਂਦਾਰ ਕੋਲ ਜਾ ਕੇ ਖੇਤ ਮਜ਼ਦੂਰ ਬਣ ਗਿਆ। ਤੇ ਇਨ ਬਿਟਵੀਨ ਆਮ ਤੌਰ ਦੇ ਉੱਤੇ ਜਿਹੜੀ ਧਾਰਨਾ ਇਹ ਹੁੰਦੀ ਹੈ, ਬੇਸਿਕ ਜਿਹੜੀ ਧਾਰਨਾ ਇਹ ਹੁੰਦੀ ਹੈ ਵੀ ਜੇ ਤੁਹਾਡੀ ਵਿਕਾਸ ਦੀ ਦਰ ਠੀਕ ਚੱਲ ਰਹੀ ਹੈ, ਜੇ ਤੁਹਾਡੀ ਜਿਹੜੀ ਵਿਕਾਸ ਦੀ ਦਰ ਹੈ ਉਹ 8 ਚੱਲ ਰਹੀ ਹੈ, 8.5 ਚੱਲ ਰਹੀ, 7 ਚੱਲ ਰਹੀ ਹੈ, ਤੇ ਲਾਜ਼ਮੀ ਤੌਰ ਤੇ ਰੁਜ਼ਗਾਰ ਹੁੰਦੇ ਆ। ਅੱਛਾ, ਸਾਡੇ ਵਿਡੰਬਨਾ ਇਹ ਹੈ ਜਾਂ ਦੁਖਾਂਤ ਇਹ ਹੈ ਜਾਂ ਤਰਾਸਦੀ ਇਹ ਹੈ, ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਇੱਕ ਟਾਈਮ ਏਦਾਂ ਦਾ ਸੀ ਜਦੋਂ ਵਿਕਾਸ ਦੀ ਦਰ 9% ਤੱਕ ਪਹੁੰਚ ਗਈ ਸੀ ਤੇ ਜੌਬਸ ਕਿਤੇ ਸੀਗੀਆਂ ਹੀ ਨਹੀਂ। ਇਹ ਕਿੱਦਾਂ ਦਾ ਵਿਕਾਸ ਹੈ? ਅੱਜ ਦਾਅਵੇ ਕੀਤੇ ਜਾ ਰਹੇ ਆ ਕਿ 7%, 7.5%, 8% ਤੱਕ ਵਿਕਾਸ ਦੀ ਦਰ ਫੇਰ ਜਾਏਗੀ ਤੇ ਰੁਜ਼ਗਾਰ ਤਾਂ ਉਸ ਹਿਸਾਬ ਦੇ ਨਾਲ ਪੈਦਾ ਹੋਣੇ ਚਾਹੀਦੇ ਸੀ। ਤੇ ਜਿਹੜਾ ਸੱਚ ਹੈ ਉਹ ਸੱਚ ਇਹ ਹੈ ਕਿ ਰੁਜ਼ਗਾਰ ਖਤਮ ਹੋ ਗਿਆ।
ਲਗਾਤਾਰ ਖਤਮ ਹੋ ਰਹੇ ਆ। ਜੇ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਇਹ ਸਰਕਾਰ ਆਉਣ ਵਾਲੇ ਸਾਲਾਂ ਦੇ ਵਿੱਚ ਜੌਬਸ ਕ੍ਰੀਏਟ ਨਹੀਂ ਕਰ ਸਕੀ, ਅੱਛਾ ਦਾਅਵੇ ਕਰਦੇ ਜੌਬਸ ਬਹੁਤ ਹੈ ਜੀ, ਜੌਬਸ ਕਿਹੜੀਆਂ? ਜੌਬਸ ਹੈਗੀਆਂ ਸਿਕਿਉਰਿਟੀ ਗਾਰਡ ਦੀਆਂ, ਜੌਬਸ ਜਿਹੜੀਆਂ ਹੈਗੀਆਂ ਕਿਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕਿਤੇ ਕੰਸਟਰਕਸ਼ਨ ਦੇ ਖੇਤਰ ਦੇ ਵਿੱਚ ਵੀ ਜੇ ਜੌਬਸ ਹੈਗੀਆਂ ਤਾਂ ਉੱਥੇ ਜਾ ਕੇ ਲੇਬਰ ਦੀਆਂ, ਮਜ਼ਦੂਰੀ ਦੀਆਂ ਜਿਹੜੀਆਂ ਜੌਬਸ ਪੈਦਾ ਹੋਣੀਆਂ ਚਾਹੀਦੀਆਂ, ਸਕਿਲਡ ਜੌਬਸ ਜਿਹੜੀਆਂ ਪ੍ਰੋਫੈਸ਼ਨਲੀ ਜਿਹੜੀਆਂ ਪੈਦਾ ਹੋਣੀਆਂ ਚਾਹੀਦੀਆਂ, ਉਹ ਤਾਂ ਹੈ ਹੀ ਨਹੀਂ। ਈਵਨ ਜਿਹੜੀਆਂ ਬਾਹਰੋਂ ਕੰਪਨੀਆਂ ਸਾਡੇ ਹਿੰਦੁਸਤਾਨ 'ਚ ਆ ਰਹੀਆਂ, ਉਹਨਾਂ ਕੰਪਨੀਆਂ ਨੇ ਇੱਕ ਸਰਵੇ ਕਰਾਇਆ, ਕੱਲ੍ਹ ਹੀ ਮੈਂ ਪੜ੍ਹ ਰਿਹਾ ਸੀ, ਭਾਰਤ ਦੇ ਵਿੱਚ 58% ਜਿਹੜੀਆਂ ਬਾਹਰੋਂ ਕੰਪਨੀਆਂ ਆ ਕੇ ਬੈਠੀਆਂ ਉਹ ਕਹਿੰਦੀਆਂ ਸਾਨੂੰ ਤਾਂ ਸਕਿਲਡ ਵਰਕਰ ਹੀ ਨਹੀਂ ਮਿਲ ਰਿਹਾ ਹਿੰਦੁਸਤਾਨ ਦੇ ਵਿੱਚ ਜੀ, ਸਾਡੇ ਕੋਲ ਯੋਗ ਬੰਦੇ ਹੀ ਨਹੀਂ ਆ ਰਹੇ। ਅੱਛਾ ਉਹ ਯੋਗ ਬੰਦੇ ਕਿੱਥੋਂ ਆਉਣਗੇ? ਜੇ ਤੁਸੀਂ ਆਪਣਾ ਐਜੂਕੇਸ਼ਨ ਸਿਸਟਮ ਜਿਹੜਾ ਆ ਉਹਨੂੰ ਤੁਸੀਂ ਅਪਡੇਟ ਕਰੋਗੇ। ਐਜੂਕੇਸ਼ਨ ਸਿਸਟਮ ਜਿਹੜਾ ਆ ਉਹ ਸਾਡਾ ਇਸ ਤਰੀਕੇ ਦਾ ਜਿਹਦੇ ਵਿੱਚੋਂ ਸਕਿਲਡ ਜਿਹੜੇ ਲੋਕ ਆ ਉਹ ਘੱਟ ਨਿਕਲਦੇ ਆ, ਜਿਹੜੇ ਨਿਕਲਦੇ ਆ ਉਹ ਹਿੰਦੁਸਤਾਨ 'ਚ ਰਹਿਣਾ ਨਹੀਂ ਚਾਹੁੰਦੇ, ਉਹ ਹਿੰਦੁਸਤਾਨ ਤੋਂ ਬਾਹਰ ਜਿਹੜਾ ਬ੍ਰੇਨ ਟ੍ਰੇਨ ਜਿਹੜੀ ਹੋ ਰਹੀ ਹੈ ਉੱਧਰ ਚਲ ਜਾਂਦੇ ਆ, ਕੋਈ ਕੈਨੇਡਾ, ਕੋਈ ਅਮਰੀਕਾ, ਕੋਈ ਕਿਤੇ। ਤੇ ਹਿੰਦੁਸਤਾਨ ਦੇ ਵਿੱਚ ਯੋਗ ਬੰਦਿਆਂ ਦੀ ਕਮੀ ਪੈਦਾ ਹੋ ਗਈ। ਇਹ ਸਾਰੇ ਮਸਲੇ ਕਿਹਨੇ ਦੇਖ ਰਹੇ ਆ? ਬੜੀਆਂ ਲੰਬੀਆਂ ਗੱਲਾਂ, ਇਹਦੇ ਤੇ ਤੁਸੀਂ 2 ਘੰਟੇ ਗੱਲ ਕਰ ਸਕਦੇ ਹੋ। ਪਰ ਹਿੰਦੁਸਤਾਨ ਦੀ ਇਸ ਵਕਤ ਦੀ ਸਰਕਾਰ ਜਿਹੜੀ ਹੈ, ਉਹ ਸਰਕਾਰ ਦੀਆਂ ਤਰਜੀਹਾਂ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਹਿੰਦੁਸਤਾਨ ਦੀ ਸਰਕਾਰ ਦੀ ਚਾਬੀ ਦਿੱਤੀ ਹੈ। ਤੇ ਉਹ ਲੋਕ ਕੌਣ ਨੇ? ਉਹ ਲੋਕ ਨੇ ਗਲੋਬਲ ਮਾਰਕੀਟ ਨੂੰ ਚਲਾਉਣ ਵਾਲੇ, ਤੇ ਗਲੋਬਲ ਮਾਰਕੀਟ ਦੇ ਕਰਿੰਦੇ ਜਿਹੜੇ ਹਿੰਦੁਸਤਾਨ 'ਚ ਬੈਠੇ ਹੈ, ਉਹ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੂੰ ਪੁਸ਼ ਕਰ ਰਹੇ ਨੇ। ਇਹ ਸਰਕਾਰ ਲੋਕਾਂ ਦੀ ਸਰਕਾਰ ਨਹੀਂ ਹੈ। ਇਹ 1 ਸਾਲ ਦੇ ਕਾਰਜਕਾਲ ਦੇ ਵਿੱਚ ਬਿਲਕੁਲ ਸਪਸ਼ਟ ਹੋ ਗਿਆ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ। ਇਹਨਾਂ ਖਬਰਾਂ ਦੇ ਪਿੱਛੇ ਕੀ ਛਿਪਿਆ ਆ, ਕੀ ਗਹਿਰਾਈ ਦੇ ਵਿੱਚ ਹੈਗਾ ਆ, ਉਸ ਦੇ ਬਾਰੇ ਤੁਸੀਂ ਸਾਨੂੰ ਜਿਹੜੀ ਆ ਵਿਸਤਾਰ 'ਚ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ। ਸੋ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਇੱਥੇ ਹੀ ਜਿਹੜਾ ਅੱਜ ਦਾ ਹੁਣ ਪ੍ਰੋਗਰਾਮ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।